ਪੰਜਾਬੀ ਰੇਡੀਓ ਯੂਐਸ ਸਮਰਾਜ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੁੰਦੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਥਲ ਪੁੱਥਲ ਹੋ ਰਹੀ ਆ। ਵੋਟਾਂ ਦਾ ਟਾਈਮ ਆ, ਬਹੁਤ ਕੁਛ ਹੋ ਰਿਹਾ, ਉਸ ਤੇ ਨਜ਼ਰ ਮਾਰਾਂਗੇ। ਉਸ ਤੇ ਨਜ਼ਰ ਮਾਰਨ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਪਿਰਦੀ, ਕਲੋਵਸ ਰਾਮ ਸਿੰਘ ਸ਼ੇਰਗਿੱਲ, ਸਲਮਾ ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਸਨੋ, ਰੇਸ਼ਮ ਸਿੰਘ ਨਿੱਜਰ ਜੁਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਮਨਦੀਪ ਸਿੰਘ ਸਰਬਜੀਤ ਕੌਰ ਸਨੋਜ਼ੇ, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503, ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਜਾਂ ਪੂਰੇ ਇੰਡੀਆ ਦੇ ਵਿੱਚ ਜਦੋਂ ਇਲੈਕਸ਼ਨ ਆ ਜਾਂਦੀ ਆ, ਫਿਰ ਸਾਰੇ ਦੋਸ਼ੀ ਵੀ ਸਾਹਮਣੇ ਆ ਜਾਂਦੇ ਆ, ਬਹੁਤ ਕੁਝ ਸਾਹਮਣੇ ਆ ਜਾਂਦਾ ਆ। ਕਰਦੇ ਹੋ ਪਹਿਲਾਂ ਦੇ ਹੁੰਦੇ ਆ। ਈਡੀ ਵੱਲੋਂ ਚੰਨੀ ਦਾ ਰਿਸ਼ਤੇਦਾਰ ਨਜਾਇਜ਼ ਰੇਤ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ। ਐਕਚੁਅਲੀ ਇਹ ਦੇਖਿਆ ਜਾਵੇ ਤਾਂ ਇਹ ਤੁਹਾਡੀ ਗੱਲ ਠੀਕ ਹੈ। ਦੇਖੋ, ਨਜਾਇਜ਼ ਤਾਂ ਕਾਰੋਬਾਰ ਇਹ ਦੇਰ ਦਾ ਹੋ ਰਿਹਾ। ਜਿਹੜਾ ਮਾਮਲਾ ਇਹ 18 ਦੇ ਨਾਲ ਜੁੜਿਆ ਹੋਇਆ। ਜਦੋਂ ਇੱਕ ਵਾਰੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਆਏ ਸੀ, ਉਹ ਵੀ ਹੈਲੀਕਾਪਟਰ ਰਾਹੀਂ, ਉੱਤੋਂ ਦੀ ਲੰਘਦਿਆਂ ਉਹਨਾਂ ਨੇ ਵੇਖ ਲਿਆ ਸੀ ਵੀ ਨਜਾਇਜ਼ ਰੇਤਾ ਦਾ ਕਾਰੋਬਾਰ ਹੋ ਰਿਹਾ। ਬੜੀਆਂ ਫੋਟੋਆਂ ਵਾਇਰਲ ਕੀਤੀਆਂ ਗਈਆਂ, ਫਿਰ ਮਾਮਲਾ ਵੀ ਦਰਜ ਕਰ ਲਿਆ ਗਿਆ, ਫਿਰ ਦਬਾ ਲਿਆ ਗਿਆ। ਕਿਉਂ ਦਬਾਇਆ ਗਿਆ ਉਹ ਸਭ ਨੂੰ ਪਤਾ। ਹਿੱਸਾ ਪੱਤੀ ਰੱਖ ਲਿਆ ਜਾਂਦਾ, ਹਿੱਸਾ ਪੱਤੀ ਰੱਖ ਕੇ ਫਿਰ ਲੁੱਟ ਜਿਹੜੀ ਆ ਉਹ ਪੰਜਾਬ ਦੀ ਕੀਤੀ ਗਈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੁੜ ਕੇ ਨਹੀਂ ਪੁੱਛਿਆ ਇਸ ਮਾਮਲੇ ਦੇ ਉੱਤੇ। ਜਦੋਂ ਉਹਨਾਂ ਨੂੰ ਲਾਤਾ ਤੇ ਉਹ ਜਿਹੜੀਆਂ ਫਾਈਲਾਂ ਬਣਾ ਕੇ ਬੈਠੇ ਸੀਗੇ ਉਹ ਜਾ ਕੇ ਫਿਰ ਉੱਤੇ ਦੇ ਦਿੱਤੀਆਂ। ਉੱਥੋਂ ਇਹ ਕਾਰਵਾਈ ਹੋਈ। ਇਸ ਕਾਰਵਾਈ ਦੇ ਵਿੱਚ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਜਿਹੜਾ ਨੇੜਲਾ ਰਿਸ਼ਤੇਦਾਰ ਹੈ, ਉਹਨੂੰ ਘਰ ਦੇ ਵਿੱਚ ਛਾਪਾ ਮਾਰਿਆ ਗਿਆ। 10 ਕਰੋੜ ਰੁਪਈਆ ਮਿਲਿਆ ਉੱਥੋਂ, ਬਾਕੀ ਹੋਰ ਸਮਾਨ ਮਿਲਿਆ। ਉਦੋਂ ਬਾਅਦ ਇਸ ਮਾਮਲੇ ਨੇ ਵੱਡੀ ਚਰਚਾ ਇੱਥੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਛੇੜੀ, ਕਿਉਂਕਿ ਜਿਹੜਾ ਇਹ ਕਾਰੋਬਾਰ ਹੈ ਇਹ ਕਿਉਂਕਿ ਚੰਨੀ ਦਾ ਨੇੜਲਾ ਰਿਸ਼ਤੇਦਾਰ ਆ, ਬਿਨਾਂ ਸਿਆਸੀ ਸ਼ੈ ਤੋਂ ਨਹੀਂ ਕਰ ਸਕਦਾ, ਕਿਸੇ ਵੀ ਹਾਲਤ ਦੇ ਵਿੱਚ ਨਹੀਂ ਕਰ ਸਕਦਾ। ਜਿਹੜੀਆਂ ਨਜਾਇਜ਼ ਖੱਡਾਂ, ਨਜਾਇਜ਼ ਕਾਰੋਬਾਰ ਚਮਕੌਰ ਸਾਹਿਬ ਦੇ ਵਿਧਾਨ ਸਭਾ ਹਲਕੇ ਦੇ ਵਿੱਚ ਹੋ ਰਿਹਾ, ਉਹਦਾ ਚਰਚਾ ਹਮੇਸ਼ਾ ਛਿੜਦਾ ਰਿਹਾ, ਪਰ ਉਹ ਦਬਾ ਲਿਆ ਜਾਂਦਾ। ਹੁਣ ਜਿਹੜਾ ਇਹਦਾ ਭਾਣਜਾ ਹੈ, ਉਹਨੂੰ ਪੁੱਛਗਿੱਛ ਦੇ ਵਾਸਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਲੰਧਰ ਵਾਲੇ ਦਫ਼ਤਰ ਦੇ ਵਿੱਚ ਕੱਲ ਸੱਦਿਆ ਸੀ। ਉਹਦੇ ਤੋਂ ਕੋਈ 8 ਘੰਟੇ ਦੀ ਪੁੱਛਗਿੱਛ ਕੀਤੀ ਗਈ। ਰਾਤ ਕੋਈ 1 ਵਜੇ ਦੇ ਕਰੀਬ ਉਹਨੂੰ ਅਰੈਸਟ ਕਰ ਲਿਆ ਗਿਆ, ਭੁਪਿੰਦਰ ਹਨੀ ਨੂੰ। ਜਲੰਧਰ ਦੇ ਆਫਿਸ ਦੇ ਵਿੱਚ ਉਹਨੂੰ ਬੁਲਾਇਆ ਗਿਆ ਸੀਗਾ। ਉੱਥੋਂ ਉਹਨੂੰ ਲੰਬੀ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਰਾਤ 1 ਵਜੇ ਤੋਂ ਬਾਅਦ ਉਹਨੂੰ ਜਲੰਧਰ ਦੇ ਹਸਪੀਟਲ ਦੇ ਵਿੱਚ ਮੈਡੀਕਲ ਦੇ ਵਾਸਤੇ ਲਿਜਾਇਆ ਗਿਆ। ਹੁਣ ਅੱਜ ਉਹਨੂੰ ਜਿਹੜਾ ਰਿਮਾਂਡ ਲੈ ਕੇ ਉਹ ਤੋਂ ਪੁੱਛਗਿੱਛ ਕੀਤੀ ਜਾਊਗੀ। ਮੋਹਾਲੀ ਦੀ ਅਦਾਲਤ ਦੇ ਵਿੱਚ ਅੱਜ ਉਹਨੂੰ ਪੇਸ਼ ਕੀਤਾ ਜਾਊਗਾ। ਈਡੀ ਨੇ 18 ਜਨਵਰੀ ਨੂੰ ਭੁਪਿੰਦਰ ਹਨੀ ਤੇ ਉਹਦੇ ਸਾਥੀਆਂ ਦੇ ਟਿਕਾਣਿਆਂ ਦੇ ਉੱਤੇ ਮੋਹਾਲੀ ਤੇ ਲੁਧਿਆਣੇ ਦੇ ਵਿੱਚ ਰੇਡ ਕੀਤੀ ਸੀ। 10 ਕਰੋੜ ਕੈਸ਼, 12 ਲੱਖ ਦੀ ਰੋਲੈਕਸ ਘੜੀ, 21 ਲੱਖ ਦਾ ਸੋਨਾ ਬਰਾਮਦ ਕੀਤਾ ਸੀ। ਈਡੀ ਨੇ 8 ਕਰੋੜ ਹਨੀ ਦੇ ਮੋਹਾਲੀ ਦੇ ਹੋਮਲੈਂਡ ਵਿੱਚ ਸਥਿਤ ਘਰ ਤੇ 2 ਕਰੋੜ ਉਹਦੇ ਪਾਰਟਨਰ ਸੰਦੀਪ ਦੇ ਲੁਧਿਆਣੇ ਦੇ ਵਿੱਚ ਘਰ ਤੋਂ ਬਰਾਮਦ ਕੀਤਾ ਸੀ। ਈਡੀ ਦੀ ਟੀਮ ਨੇ ਕੋਈ 8 ਘੰਟੇ ਦੇ ਕਰੀਬ ਭੁਪਿੰਦਰ ਹਨੀ ਤੋਂ ਚੰਨੀ ਦੇ ਨਾਲ ਕਨੈਕਸ਼ਨ ਦੇ ਬਾਰੇ ਦੇ ਵਿੱਚ ਪੁੱਛਗਿੱਛ ਕੀਤੀ। ਹਨੀ ਤੋਂ ਪੁੱਛਿਆ ਗਿਆ ਕਿ ਕੀ ਇਹ ਰਕਮ ਉਹਦੇ ਮਾਸੜ ਮਤਲਬ ਕਿ ਸੀਐਮ ਚੰਨੀ ਨੇ ਉਹਦੇ ਕੋਲੇ ਰਖਵਾਈ ਸੀ? ਇਹ ਕੀ ਨਜਾਇਜ਼ ਰੇਤਾ ਦਾ ਕਾਰੋਬਾਰ ਦੇ ਵਿੱਚ ਚੰਨੀ ਦੀ ਹਿੱਸਾ ਪੱਤੀ ਹੈ? ਇਹਦੇ ਬਾਰੇ ਹਨੀ ਨੇ ਕੋਈ
ਜਿਹੜਾ ਉਹ ਸੰਤੁਸ਼ਟ ਕਰਨ ਵਾਲਾ ਈਡੀ ਨੂੰ ਜਵਾਬ ਨਹੀਂ ਦਿੱਤਾ, ਨਾ ਉਹਨੇ 8 ਕਰੋੜ ਦੇ ਬਾਰੇ ਦੇ ਵਿੱਚ ਕੋਈ ਕਲੀਅਰ ਜਵਾਬ ਦੇ ਸਕਿਆ। ਈਡੀ ਨੇ ਕੱਲ ਦੁਪਹਿਰੇ 3 ਵਜੇ ਭੁਪਿੰਦਰ ਹਨੀ ਤੋਂ ਪੁੱਛਗਿੱਛ ਸ਼ੁਰੂ ਕੀਤੀ ਸੀ। ਇਹਦੇ ਵਿੱਚ ਈਡੀ ਦੇ ਸੀਨੀਅਰ ਅਫਸਰ ਮੌਜੂਦ ਰਹੇ। ਹਨੀ ਜਦੋਂ ਕੋਈ ਜਵਾਬ ਨਹੀਂ ਦੇ ਸਕਿਆ ਤੇ ਰਾਤ 1 ਵਜੇ ਉਹਨੂੰ ਗ੍ਰਿਫਤਾਰ ਕੀਤਾ ਗਿਆ। ਹਨੀ ਨੇ ਘਬਰਾਹਟ ਦੀ ਸ਼ਿਕਾਇਤ ਕੀਤੀ, ਹੋਣੀ ਸੀ ਘਬਰਾਹਟ, ਤੋਂ ਜਲੰਧਰ ਦੇ ਸਿਵਲ ਹਸਪੀਟਲ ਲਿਜਾਇਆ ਗਿਆ, ਜਿੱਥੇ ਉਹਦੀ ਜਾਂਚ ਕੀਤੀ ਗਈ। ਉਹ ਪੂਰੇ ਤਰੀਕੇ ਦੇ ਨਾਲ ਫਿੱਟ ਮਿਲਿਆ ਔਰ ਉਸ ਤੋਂ ਬਾਅਦ ਈਡੀ ਉਹਨੂੰ ਫਿਰ ਦਫ਼ਤਰ ਲੈ ਆਈ। 18 ਦੇ ਵਿੱਚ ਦਰਜ ਹੋਏ ਨਜਾਇਜ਼ ਰੇਤਾ ਦੇ ਕਾਰੋਬਾਰ ਦੇ ਵਿੱਚ ਇਹ ਕੇਸ ਦਰਜ ਕੀਤਾ ਗਿਆ ਸੀਗਾ। ਇਹ ਕੇਸ ਉਦੋਂ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਹਵਾਈ ਦੌਰੇ ਦੇ ਵਿੱਚ ਰੇਤਾ ਫੜੇ ਜਾਣ ਤੋਂ ਬਾਅਦ ਹੋਇਆ ਸੀਗਾ। ਪੁਲਿਸ ਨੇ ਉਦੋਂ ਰੋਪੜ ਦੇ ਥਾਣੇ ਦੇ ਵਿੱਚ ਜਿਹੜਾ ਮਾਈਨਿੰਗ ਐਕਟ ਹੈ ਉਹਦੇ ਤਹਿਤ ਕੇਸ ਦਰਜ ਕੀਤਾ ਸੀ। ਇਸ ਮਾਮਲੇ ਦੀ ਸ਼ੁਰੂਆਤ ਦੇ ਵੇਲੇ ਕੁਦਰਤਦੀਪ ਸਿੰਘ ਨਾਮ ਦੇ ਬੰਦੇ ਨੂੰ ਦੋਸ਼ੀ ਬਣਾਇਆ ਗਿਆ ਸੀ। ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੀ ਕਾਰਵਾਈ ਦੇ ਦੌਰਾਨ ਈਡੀ ਨੇ ਜਾਂਚ ਸ਼ੁਰੂ ਕੀਤੀ ਸੀ। ਪੁੱਛਗਿੱਛ ਤੋਂ ਬਾਅਦ ਈਡੀ ਦੇ ਹੱਥ ਭੁਪਿੰਦਰ ਹਨੀ ਤੱਕ ਪਹੁੰਚ ਗਏ ਔਰ 18 ਜਨਵਰੀ ਨੂੰ ਈਡੀ ਨੇ ਕਈ ਜਗ੍ਹਾ ਦੇ ਉੱਤੇ ਰੇਡ ਕੀਤੀਆਂ। ਉਸ ਤੋਂ ਬਾਅਦ ਭੁਪਿੰਦਰ ਹਨੀ ਤੇ ਉਹਦੇ ਸਾਥੀਆਂ ਦੇ ਟਿਕਾਣਿਆਂ ਤੋਂ ਕਰੋੜਾਂ ਰੁਪਏ ਦੀ ਰਿਕਵਰੀ ਜਿਹੜੀ ਉਹ ਹੋਈ। ਦੇਖੋ, ਜਿਹੜੀ ਜਿੱਥੋਂ ਤੱਕ ਇਹਦੇ ਭੁਪਿੰਦਰ ਹਨੀ ਦੇ ਸੀਐਮ ਦੇ ਨੇੜਲੇ ਰਿਸ਼ਤੇਦਾਰ, ਉਹ ਤਾਂ ਕਲੀਅਰ ਆ ਕਿ ਉਹਨਾਂ ਦਾ ਰਿਸ਼ਤੇਦਾਰ ਹੈ ਇਹ ਨੇੜਲਾ। ਇਹ ਵੀ ਜਿਹੜਾ ਚਰਚਾ ਦਾ ਵਿਸ਼ਾ ਵੱਡੇ ਪੱਧਰ ਦੇ ਉੱਤੇ ਬਣਦਾ ਹੈ ਕਿ ਜਿਹੜਾ ਸੀਐਮਓ ਆ ਉਹਦੇ ਵਿੱਚ ਡਾਇਰੈਕਟ ਪਹੁੰਚ ਇਹਦੀ ਸੀਗੀ। ਜੇ ਤੁਸੀਂ ਸੀਐਮਓ ਦੀ ਸਾਈਟ ਦੇ ਉੱਤੇ ਜਾਓਗੇ ਤਾਂ ਜਿਹੜੀਆਂ ਫੋਟੋਆਂ ਤੁਸੀਂ ਉਹਦੇ ਵਿੱਚ ਦੇਖੋਗੇ, ਹੁਣ ਇੱਕ ਅੱਧੇ ਦਿਨ ਦੇ ਵਿੱਚ ਉਹ ਰਿਮੂਵ ਨਾ ਕਰ ਦਿੱਤੀਆਂ ਗਈਆਂ ਹੋਣ, ਉਹਦੇ ਵਿੱਚ ਹਨੀ ਤੁਹਾਨੂੰ ਹਰ ਜਗ੍ਹਾ ਦੇ ਉੱਤੇ ਚੰਨੀ ਹੋਰਾਂ ਦੇ ਨਾਲ ਖੜਾ ਨਜ਼ਰ ਆਉਂਦਾ। ਮੈਂ ਨਹੀਂ ਕਹਿੰਦਾ ਕਿ ਉਹ ਦੋਸ਼ੀ ਹੈ, ਪਰ ਉਹਦੀ ਇਨਵੋਲਵਮੈਂਟ 100% ਇਸ ਰੇਤਾ ਦੇ ਨਜਾਇਜ਼ ਕਾਰੋਬਾਰ ਦੇ ਵਿੱਚ ਹੈਗੀ ਆ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਗੀਆਂ। ਇਹ ਜਾਂਚ ਕਿੰਨੀ ਅੱਗੇ ਤੁਰਦੀ ਆ, ਕੀ ਇਹ ਇਲੈਕਸ਼ਨਾਂ ਤੱਕ ਸੀਮਤ ਰਹਿੰਦੀ ਆ, ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਇਲੈਕਸ਼ਨਾਂ ਦੇ ਨਾਲ ਜੋੜ ਕੇ ਕਾਂਗਰਸ ਦੱਸਣ ਦੀ ਕੋਸ਼ਿਸ਼ ਕਰੂਗੀ। ਵਿਰੋਧੀ ਧਿਰਾਂ ਚਰਨਜੀਤ ਚੰਨੀ ਨੂੰ ਘੇਰਨਗੀਆਂ। ਅੱਜ ਸਾਰਾ ਦਿਨ ਰੇਤਾ ਰੇਤਾ, ਹਨੀ ਹਨੀ, ਚੰਨੀ ਚੰਨੀ ਹੋਊਗੀ ਜੀ ਜੀ, ਲੱਗਦਾ ਤਾਂ ਇਸੇ ਆ ਵੀ ਜਿੰਨਾ ਚਿਰ ਵੋਟਾਂ ਉਦੋਂ ਤੱਕ ਹੀ ਰਹਿਣਾ ਇਹ ਕੰਮ। ਅੱਗੇ ਕਾਂਗਰਸ ਦਾ ਕਲੇਸ਼ ਹੈ ਜਿਹੜਾ ਮੁੱਖ ਮੰਤਰੀ ਦੇ ਚਿਹਰੇ ਦਾ, ਉਹ 6 ਨੂੰ ਕਰ ਸਕਦੇ ਆ ਐਲਾਨ। ਦੇਖੋ, ਇਹ ਲਗਭਗ ਤੈਅ ਆ ਜਿਹੜੀ ਆ ਹੁਣ ਲੇਟੈਸਟ ਘਟਨਾ ਵਾਪਰੀ ਆ ਹਨੀ ਵਾਲੀ। ਜੇ ਇਹਨੂੰ ਸਾਈਡਲਾਈਨ ਕਰਕੇ ਵੇਖੀਏ ਤਾਂ ਇਹ ਤੈਅ ਆ ਕਿ ਚਰਨਜੀਤ ਚੰਨੀ ਨੂੰ ਕਾਂਗਰਸ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਜਾ ਰਹੀ ਆ। ਕਾਂਗਰਸ 3 ਕਿਸਮ ਦੀ ਫੀਡਬੈਕ ਲੈ ਰਹੀ ਹੈ। ਪਹਿਲਾਂ ਤਾਂ ਕਾਂਗਰਸ ਨੇ ਇੰਟਰਨਲ ਐਪ ਸ਼ਕਤੀ ਜਿਹੜਾ ਐਪ ਆ ਇੱਕ, ਉਹਦੇ ਰਾਹੀਂ ਇਹ ਲੋਕਾਂ ਤੋਂ ਪੁੱਛਿਆ। ਇਹਦੇ ਵਿੱਚ ਪੰਜਾਬ ਦੇ ਜਿਹੜੇ ਕਾਂਗਰਸ ਦੇ ਵਰਕਰ ਨੇ ਉਹਨਾਂ ਦੀ ਰਾਏ ਮੰਗੀ ਗਈ। ਕਾਂਗਰਸ ਪੰਜਾਬ ਦੇ ਲੋਕਾਂ ਤੋਂ ਇੰਟਰੈਕਟਿਵ ਵੌਇਸ ਰਿਸਪੌਂਸ ਸਿਸਟਮ ਦੇ ਜ਼ਰੀਏ ਵੀ ਫੀਡਬੈਕ ਲਈ। ਜਦੋਂ ਆਮ ਆਦਮੀ ਪਾਰਟੀ ਨੇ ਫੀਡਬੈਕ ਲਈ ਸੀ ਤਾਂ ਨਵਜੋਤ ਸਿੰਘ ਸਿੱਧੂ ਹੋਰੀ ਕਹਿੰਦੇ ਸੀ ਕਿ ਇਹਦੀ ਜਾਂਚ ਕਰਾਓ, ਇਹ ਫਰਾਡ ਹੈ। ਉਹੀ ਤਰੀਕਾ ਕਾਂਗਰਸ ਅਪਣਾ ਰਹੀ ਆ ਹੁਣ। ਤੀਸਰਾ ਜਿਹੜਾ ਸੀ, ਹਾਈਕਮਾਂਡ ਆਪਣੇ ਜਿਹੜੇ ਉਹਨਾਂ ਦੀ ਟੀਮ ਹੈ ਉਹਦੇ ਜ਼ਰੀਏ ਕਾਲ ਕਰਕੇ ਵੀ ਫੀਡਬੈਕ ਪੰਜਾਬ ਦੇ ਨੇਤਾਵਾਂ ਤੋਂ ਲੈ ਰਹੀ ਹੈ। ਕਾਂਗਰਸ ਦੇ ਵੱਲੋਂ ਆਪਣੇ ਜਿਹੜੇ ਉਹਦੀ ਲੀਡਰਸ਼ਿਪ ਹੈ ਪੰਜਾਬ ਦੀ, ਉਹਦੇ ਰਾਹੀਂ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਚਰਨਜੀਤ ਚੰਨੀ ਦੇ ਵਾਸਤੇ। ਜਿਹੜੇ ਸੁਨੀਲ ਜਾਖੜ ਨੇ, ਉਹਦੇ ਬਿਆਨ ਤੋਂ ਸਿਆਸਤ ਗਰਮਾਈ ਹੋਈ ਹੈ। ਜਾਖੜ ਨੇ ਜਿਹੜੀ ਇਹ ਗੱਲ ਕਹੀ ਆ ਕਿ ਜਦੋਂ ਜੰਗ ਚੱਲ ਰਹੀ ਹੁੰਦੀ ਆ ਤੇ ਉਦੋਂ ਘੋੜੇ ਨਹੀਂ ਬਦਲੀ ਦੇ। ਬ੍ਰਹਮਿੰਦਰਾ ਇਹ ਕਹਿ ਚੁੱਕੇ ਆ ਕਿ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਚਾਹੀਦਾ ਹੈ। ਰਾਣਾ ਗੁਰਜੀਤ ਸਿੰਘ ਇਹ ਕਹਿ ਚੁੱਕੇ ਆ ਕਿ ਚੰਨੀ ਹੀ ਮੁੱਖ ਮੰਤਰੀ ਦਾ ਚਿਹਰਾ ਚਾਹੀਦਾ। ਜਿਸ ਦਿਨ ਰਾਹੁਲ ਗਾਂਧੀ ਅੰਮ੍ਰਿਤਸਰ ਉਤਰ ਕੇ ਉੱਥੋਂ ਜਲੰਧਰ ਤੱਕ ਆਏ ਆ ਬਾਏ ਰੋਡ,
ਉਹਦੇ ਵਿੱਚ ਜਿਹੜੇ ਨਾਲ ਉਹਨਾਂ ਦੇ ਨੇਤਾ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਚੰਨੀ ਆਏ ਨੇ, ਉੱਥੋਂ ਇਹ ਪ੍ਰੈਸ਼ਰ ਬਣਿਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਬਿਨਾਂ ਫੇਸ ਤੋਂ ਜਾਣਾ ਔਖਾ। ਅਸਲ ਦੇ ਵਿੱਚ ਜੇ ਕਾਂਗਰਸ ਜਾਂ ਨਵਜੋਤ ਸਿੰਘ ਸਿੱਧੂ ਇਸ ਚੀਜ਼ ਨੂੰ ਨਾ ਉਭਾਰਦੇ ਆਮ ਆਦਮੀ ਪਾਰਟੀ ਦੇ ਵਾਸਤੇ ਕਿ ਸੀਐਮ ਤੇਰਾ ਦਿਓ, ਜਾਂ ਇਹ ਦੱਸੋ ਕਿ ਤੁਹਾਡੀ ਬਰਾਤ ਦਾ ਲਾੜਾ ਕੌਣ ਹੈ, ਇੱਥੇ ਕੇਜਰੀਵਾਲ ਮੁੱਖ ਮੰਤਰੀ ਜਿਹੜਾ ਉਹ ਬਣੂਗਾ, ਤੇ ਸ਼ਾਇਦ ਹੋ ਸਕਦਾ ਸੀ ਕਿ ਆਮ ਆਦਮੀ ਪਾਰਟੀ ਇਹ ਪ੍ਰੈਸ਼ਰ ਤੋਂ ਬਚੀ ਰਹਿੰਦੀ ਤੇ ਉਹ ਫੇਸ ਨਾ ਅਨਾਉਂਸ ਕਰਦੀ। ਜਦੋਂ ਭਗਵੰਤ ਮਾਨ ਹੋਰਾਂ ਦਾ ਫੇਸ ਆਮ ਆਦਮੀ ਪਾਰਟੀ ਨੇ ਅਨਾਉਂਸ ਕਰ ਦਿੱਤਾ ਤੇ ਕਾਂਗਰਸ ਦੇ ਵਾਸਤੇ ਮੁਸ਼ਕਲ ਖੜੀ ਹੋ ਗਈ। ਹੁਣ ਕਾਂਗਰਸ ਦੇ ਕੋਲੇ ਕੋਈ ਰਾਹ ਨਹੀਂਗਾ ਫੇਸ ਐਲਾਨਣ ਤੋਂ ਬਿਨਾਂ। ਇਹ ਕਿਹਾ ਜਾ ਰਿਹਾ ਕਿ ਚਰਨਜੀਤ ਚੰਨੀ ਹੋਰਾਂ ਨੂੰ ਦੋ ਜਗ੍ਹਾ ਦੇ ਉੱਤੇ ਉਹਨਾਂ ਨੂੰ ਲੜਾਉਣਾ, ਜਿਵੇਂ ਚਮਕੌਰ ਸਾਹਿਬ ਤੋਂ ਤੇ ਭਦੌੜ ਦੇ ਉੱਤੋਂ ਜਾ ਕੇ ਖੜਾ ਕਰ ਦੇਣਾ। ਇਹ ਵੀ ਇਹਦਾ ਪਾਰਟ ਹੈ, ਇਹ ਦੱਸਣ ਦਾ ਪਾਰਟ ਹੈ ਕਿ ਉਹ ਮੁੱਖ ਮੰਤਰੀ ਦਾ ਫੇਸ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਵੇਂ ਆਮ ਆਦਮੀ ਪਾਰਟੀ ਨੇ ਕੀਤਾ ਸੀਗਾ, ਸਕਰੀਨਾਂ ਲਾ ਕੇ ਸਾਰੇ ਜਗ੍ਹਾ ਦੇ ਉੱਤੇ ਇਹਦਾ ਐਲਾਨ ਕੀਤਾ ਗਿਆ ਜਿਸ ਦਿਨ ਪੰਜਾਬ ਦੇ ਉੱਤੇ, ਉਸੇ ਤਰੀਕੇ ਦੇ ਨਾਲ ਕਾਂਗਰਸ ਵੀ ਵੱਡੀਆਂ ਸਕਰੀਨਾਂ ਲਾ ਕੇ ਚਰਨਜੀਤ ਚੰਨੀ ਹੋਰਾਂ ਦਾ ਨਾਮ 6 ਤਰੀਕ ਨੂੰ ਅਨਾਉਂਸ ਕਰ ਸਕਦੀ ਹੈ। ਕਾਂਗਰਸ ਨੇ ਇੱਕ ਹੋਰ ਇਸ਼ਾਰਾ ਜਿਹੜਾ ਦਿੱਤਾ ਚੰਨੀ ਦੇ ਨਾਮ ਦਾ, ਉਹ ਇਹ ਆ ਕਿ ਉੱਤਰਾਖੰਡ ਦੇ ਵਿੱਚ ਸਟਾਰ ਪ੍ਰਚਾਰਕ ਜਿਹੜੇ ਨੇ ਉਹਦੀ ਲਿਸਟ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਨਾਮ ਤਾਂ ਹੈਗਾ, ਨਵਜੋਤ ਸਿੰਘ ਸਿੱਧੂ ਦਾ ਨਾਮ ਹੈ ਨਹੀਂਗਾ। ਐਕਚੁਅਲੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਆਪਣੇ ਵਾਸਤੇ ਅਜਿਹਾ ਮਾਹੌਲ ਖੁਦ ਪੈਦਾ ਕਰ ਲਿਆ। ਉਹ ਤੂੰ ਤੜਕ ਦੀ ਭਾਸ਼ਾ ਦੇ ਵਿੱਚ ਉਲਝ ਗਏ, ਇੰਨੇ ਹਉਮੈ ਦੇ ਵਿੱਚ ਚਲੇ ਗਏ ਕਿ ਕਿਸੇ ਬੰਦੇ ਨੂੰ ਬੰਦਾ ਸਮਝਣੋਂ ਹਟ ਗਏ। ਉਹ ਤੂੰ ਕਰਕੇ ਗੱਲ ਕੀਤੀ, ਮੈਂ ਕਰਕੇ ਗੱਲ ਕੀਤੀ। ਉਹਨਾਂ ਨੇ ਨਾ ਸਿਰਫ ਜਿਹੜਾ ਤੁਸੀਂ ਕਹ ਲਓ ਇਨਕਲੂਡ ਪੱਤਰਕਾਰ ਭਾਈਚਾਰਾ, ਹਰੇਕ ਜਗ੍ਹਾ ਦੇ ਉੱਤੇ ਹੀ ਇਹ ਗੱਲ ਪ੍ਰਚਾਰ ਲਈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਗੱਲ ਕਰਨੀ ਤਾਂ ਕੋਈ ਸਿਆਣਪ ਹੀ ਨਹੀਂ ਰਹਿ ਗਈ। ਦੂਜਾ, ਉਹਨਾਂ ਨੇ ਜਿਹੜੇ ਕਾਂਗਰਸੀ ਆਗੂ ਸੀ ਉਹਨਾਂ ਦੇ ਨਾਲ ਵੀ ਬਹੁਤਿਆਂ ਦੇ ਨਾਲ ਵਿਗਾੜ ਲਈ। ਇਹ ਕਿਉਂਕਿ ਉਹ ਇਨਸਿਕਿਉਰਿਟੀ ਬਹੁਤ ਫੀਲ ਕਰਦੇ ਆ। ਉਹਨਾਂ ਨੂੰ ਇਹ ਲੱਗਦਾ ਹੈ ਕਿ ਹਰੇਕ ਬੰਦਾ ਉਹਨਾਂ ਦੇ ਖਿਲਾਫ ਸਾਜ਼ਿਸ਼ ਕਰ ਰਿਹਾ। ਉਹ ਇਸ ਤਰੀਕੇ ਦੇ ਨਾਲ ਹੀ ਵਿਚਰਦੇ ਆ। ਇਸ ਕਰਕੇ ਉਹ ਕਿਸੇ ਟਾਈਮ ਜਦੋਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਨਾ ਸ਼ੁਰੂ ਕੀਤਾ ਤੇ ਇੱਕ ਤਕੜੀ ਭੱਲ ਬਣ ਗਈ ਸੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬਾਰੇ ਦੇ ਵਿੱਚ ਕਿ ਉਹਨਾਂ ਨੂੰ 22 ਦੇ ਵਿੱਚ ਸੀਐਮ ਫੇਸ ਵੰਡ ਤੋਂ ਕੋਈ ਨਹੀਂ ਰੋਕ ਸਕਦਾ। ਪਰ ਅੱਜ ਹਾਲਾਤ ਜਿਹੜੇ ਐਸੇ ਬਣੇ ਆ ਕਿ ਨਵਜੋਤ ਸਿੰਘ ਸਿੱਧੂ ਹੋਰੀ ਇਸ ਮਾਮਲੇ ਦੇ ਵਿੱਚ ਆਪੇ ਬੁਣੇ ਜਾਲ ਦੇ ਵਿੱਚ ਘਿਰ ਗਏ ਪ੍ਰਤੀਤ ਹੁੰਦੇ ਆ। ਆ ਜਿਹੜੀ ਨਵੀਂ ਡਿਵੈਲਪਮੈਂਟ ਹੋਈ ਆ ਹਨੀ ਵਾਲੀ, ਇਸ ਤੋਂ ਬਾਅਦ ਕੀ ਕਾਂਗਰਸ ਇਸ ਮਾਮਲੇ ਦੇ ਉੱਤੇ ਕੁਝ ਡਿਲੇ ਕਰਦੀ ਆ ਜਾਂ 6 ਨੂੰ ਹੀ ਵਰਚੁਅਲ ਰੈਲੀ ਦੇ ਰਾਹੀਂ ਰਾਹੁਲ ਗਾਂਧੀ ਹੋਰੀ ਚਿਹਰਾ ਐਲਾਨ ਦਿੰਦੇ ਆ, ਇਹਦਾ ਇੰਤਜ਼ਾਰ ਸਿਰਫ ਹੁਣ 2 ਦਿਨ ਹੋਰ ਕਰਨਾ ਹੋਊਗਾ। ਜੀ ਜੀ, ਚਲੋ 2 ਦਿਨ ਵੀ ਕਰ ਸਕਦੇ ਆ। ਤੇ ਅੱਗੇ ਜਾਖੜ ਬਿਆਨ ਤੇ ਬਿਆਨ ਦੇ ਰਹੇ ਆ, ਆਪ ਤੇ ਕਾਂਗਰਸ ਆਮੋ ਸਾਹਮਣੇ। ਸੁਨੀਲ ਜਾਖੜ ਹੋਰਾਂ ਦਾ ਜਿਹੜਾ ਬਿਆਨ ਆ, ਉਹ ਜਿਹੜਾ ਉਹਨਾਂ ਨੇ ਇਹ ਦਿੱਤਾ ਸੀਗਾ ਕਿ 42 ਵਿਧਾਇਕ ਉਹਨਾਂ ਦੇ ਹੱਕ ਦੇ ਵਿੱਚ ਸੀਗੇ ਔਰ ਤੇ 2 ਜਿਹੜੇ ਵਿਧਾਇਕ ਸੀ ਉਹ ਸੀ ਚਰਨਜੀਤ ਚੰਨੀ ਹੋਰਾਂ ਦੇ ਹੱਕ ਦੇ ਵਿੱਚ, 16 ਸੁਖਜਿੰਦਰ ਸਿੰਘ ਰੰਧਾਵਾ ਤੇ 6 ਨਵਜੋਤ ਸਿੰਘ ਸਿੱਧੂ ਹੋਰਾਂ ਦੇ ਹੱਕ ਦੇ ਵਿੱਚ ਸੀ। ਇਹ ਜਦੋਂ ਉਹਨਾਂ ਨੇ ਬਿਆਨ ਦਿੱਤਾ ਤੇ ਉਸ ਤੋਂ ਬਾਅਦ ਇੱਕ ਵੱਡੀ ਰਾਜਨੀਤੀ ਇਸ ਮਾਮਲੇ ਦੇ ਉੱਤੇ ਹੋਣੀ ਸ਼ੁਰੂ ਹੋ ਗਈ ਹੈ। ਜਿਹੜੀ ਕਾਂਗਰਸ ਹੈ ਉਹ ਵੀ ਇਸ ਮਾਮਲੇ ਦੇ ਉੱਤੇ ਫਸੀ ਹੋਈ ਮਹਿਸੂਸ ਆਪਣੀ ਕਰਦੀ ਹੈ ਔਰ ਕਾਂਗਰਸ ਤਾਂ ਫਸੀ ਹੋਈ ਹੈ ਹੀ। ਤੋਂ ਜਿਹੜੀ ਵਿਰੋਧੀ ਧਿਰ ਹੈ ਇਸ ਵੇਲੇ, ਜਿਹਦਾ ਮੇਨ ਮੁਕਾਬਲਾ ਕਾਂਗਰਸ ਦੇ ਨਾਲ ਆ, ਉਹ ਆਮ ਆਦਮੀ ਪਾਰਟੀ ਹੈ। ਆਮ ਆਦਮੀ ਪਾਰਟੀ ਨੇ ਇਸ ਮਾਮਲੇ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ। ਰਾਘਵ ਚੱਡਾ ਹੋਰਾਂ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਕਿ ਸੁਨੀਲ ਜਾਖੜ ਹੋਰਾਂ ਨੂੰ ਕਾਂਗਰਸ ਜਿਹੜੀ ਆ ਉਹ ਧਰਮਾਂ ਦੀ ਰਾਜਨੀਤੀ ਕਰਦੀ ਆ। ਉਹਨੇ ਕਿਹਾ ਇਸੇ ਕਰਕੇ ਸੁਨੀਲ ਜਾਖੜ ਹੋਰਾਂ ਨੂੰ 42 ਵਿਧਾਇਕ ਚਾਹੁੰਦੇ ਸੀਗੇ, ਇਹਦੇ ਬਾਵਜੂਦ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਕਿਉਂਕਿ ਉਹ ਹਿੰਦੂ ਭਾਈਚਾਰੇ ਦੇ ਵਿੱਚੋਂ ਨੇ। ਇਹ ਵੀ ਇਹ ਗੱਲ ਜਿਹੜੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਇੱਕ ਟਵੀਟ ਕੀਤਾ, ਉਸ ਟਵੀਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਕਾਂਗਰਸ ਇਸ ਵੇਲੇ ਫੀਡਬੈਕ ਲੈ ਰਹੀ ਆ
ਪੋਸਟਰ ਤਾਂ ਉਹਨੇ ਲਾਏ ਨੇ 3 ਬੰਦਿਆਂ ਦੇ ਪੰਜਾਬ ਦੇ ਵਿੱਚ ਕਿ ਇਹ 3 ਨੇਤਾ ਨੇ, 3 ਫੇਸ ਦੇ ਉੱਤੇ ਉਹ ਡਿਪੈਂਡਡ ਹੈ, ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਤੇ ਸੁਨੀਲ ਜਾਖੜ। ਉਹ ਕਹਿੰਦੇ ਜਿਹੜੀ ਫੀਡਬੈਕ ਲਈ ਜਾ ਰਹੀ ਹੈ ਐਪ ਦੇ ਰਾਹੀਂ ਜਾਂ ਕਾਲਿੰਗ ਦੇ ਰਾਹੀਂ, ਉਹਦੇ ਵਿੱਚ 2 ਜਣਿਆਂ ਦਾ ਨਾਮ ਹੈ, ਇੱਕ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਦੂਜੇ ਚੰਨੀ, ਤੀਸਰੇ ਬੰਦੇ ਦਾ ਨਾਮ ਹੈ ਨਹੀਂ। ਉਹ ਕਹਿੰਦੇ ਉਹਦੇ ਵਿੱਚੋਂ ਨਾਂ ਇਸ ਕਰਕੇ ਕੱਢ ਦਿੱਤਾ ਸੁਨੀਲ ਜਾਖੜ ਹੋਰਾਂ ਦਾ ਸ਼ਾਮਿਲ ਕਿਉਂ ਨਹੀਂ ਕੀਤਾ ਗਿਆ। ਔਰ ਕਹਿਣ ਦਾ ਭਾਵ ਉਹਨਾਂ ਦੇ ਇਹੀ ਆ ਕਿ ਉਹ ਹਿੰਦੂ ਚਿਹਰਾ ਹੋਣ ਕਰਕੇ ਉਹਨਾਂ ਨੂੰ ਇਸ ਵਿੱਚ ਸ਼ਾਮਿਲ ਤੱਕ ਨਹੀਂ ਕੀਤਾ ਗਿਆ। ਇਹਦੇ ਨਾਲ ਸਿਆਸਤ ਭਖਣੀ ਸੀ ਤੇ ਭਖ ਪਈ। ਕਾਂਗਰਸ ਹੁਣ ਕਹਿੰਦੀ ਆ ਕਿ ਇਹ ਤਾਂ ਵੋਟ ਪੋਲਰਾਈਜ਼ ਕਰਨ ਲੱਗ ਗਏ ਆਮ ਆਦਮੀ ਪਾਰਟੀ, ਕਿਉਂਕਿ ਇੱਕ ਜਿਹੜਾ ਇੱਥੇ ਫੈਕਟਰ ਵੱਡਾ ਹੈ ਜਿਹਨੂੰ ਭੁੱਲਣਾ ਨਹੀਂ ਚਾਹੀਦਾ, ਜਿਹੜਾ ਹਿੰਦੂ ਭਾਈਚਾਰਾ ਹੈ ਉਹਦੇ ਵਿੱਚ ਵੀ ਜਿਹੜੇ ਉਹ 2 ਧੜੇ ਨੇ ਇੱਕ ਕਿਸਮ ਦੇ ਨਾਲ। ਇੱਕ ਤਾਂ ਕੱਟੜ ਵੋਟ ਹੈ, ਜਿਹੜੀ ਕੱਟੜ ਵੋਟ ਹੈ ਉਹ ਭੁਗਤਦੀ ਭਾਜਪਾ ਨੂੰ, ਜਿਹੜੀ ਵੋਟ ਲਿਬਰਲ ਹੈ ਉਹ ਫਲੈਕਸੀਬਲ ਜਿਹੜੇ ਨੇ, ਜਿਹੜੇ ਕੱਟੜ ਨਹੀਂ ਗਏ, ਉਹ ਕਾਂਗਰਸ ਦੀ ਵੋਟ ਹੈ। ਜੇ ਮੰਨ ਲਓ ਜਿਹੜੀ ਗੱਲ ਆਮ ਆਦਮੀ ਪਾਰਟੀ ਨੇ ਵਾਹੀ ਹੈ ਇਹ ਉੱਭਰ ਜਾਂਦੀ ਹੈ ਉਹਦੇ ਵਿੱਚ, ਤੇ ਉਹ ਫਿਰ ਵੋਟ ਕਿੱਧਰ ਨੂੰ ਜਾਊਗੀ, ਇਹ ਵੱਡਾ ਸਵਾਲ ਹੈ। ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਇਹ ਵੋਟ ਉਹਨੂੰ ਪੈ ਸਕਦੀ ਹੈ ਤਾਂ ਵੋਟ ਦੀ ਰਾਜਨੀਤੀ ਸਾਰੇ ਵੋਟਾਂ ਦੀ ਰਾਜਨੀਤੀ ਹੀ ਕਰ ਰਹੇ ਆ। ਕਾਂਗਰਸ ਕਹਿੰਦੀ ਹੈ ਕਿ ਆਮ ਆਦਮੀ ਪਾਰਟੀ ਵੋਟ ਪੋਲਰਾਈਜ਼ ਕਰ ਰਹੀ ਹੈ। ਜੇ ਦੇਖਿਆ ਜਾਵੇ ਤੇ ਪੋਲਰਾਈਜ਼ ਇੱਥੇ ਕਰ ਕੌਣ ਨਹੀਂ ਰਿਹਾ। ਜੇ ਕਾਂਗਰਸ ਵੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਫੇਸ ਨੂੰ ਮੂਹਰੇ ਕਰ ਰਹੀ ਹੈ ਤਾਂ ਵੋਟ ਪੋਲਰਾਈਜ਼ ਕਰਨ ਦੇ ਵਾਸਤੇ ਹੀ ਕਰ ਰਹੀ ਹੈ। ਉਂਝ ਚਰਨਜੀਤ ਸਿੰਘ ਚੰਨੀ ਹੋਰੀ ਦੇਖਿਆ ਜਾਵੇ ਤਾਂ ਉਹ ਐਡੇ ਕੋ ਘਾਗ ਨੇਤਾ ਤਾਂ ਨਹੀਂ ਗਏ ਜਿੱਥੇ ਇਹ ਕਿਹਾ ਜਾਵੇ ਕਿ ਉਹਨਾਂ ਦੇ ਪਿੱਛੇ ਬਹੁਤ ਭੀੜਾਂ ਜੁੱਟ ਪੈਂਦੀਆਂ ਨੇ। ਉਹਦਾ ਸਿਰਫ ਰੀਜ਼ਨ ਇਹ ਆ ਕਿ ਉਹ ਜਿਹੜੇ ਭਾਈਚਾਰੇ ਚੋਂ ਆਉਂਦੇ ਨੇ ਉਹਨਾਂ ਦਾ ਇੱਕ ਵੱਡਾ ਵੋਟ ਬੈਂਕ ਹੈ। ਕਾਂਗਰਸ ਨੇ ਇਸ ਮਾਮਲੇ ਦੇ ਉੱਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ ਆਮ ਆਦਮੀ ਪਾਰਟੀ ਦੇ ਖਿਲਾਫ, ਔਰ ਇਹ ਗੱਲ ਕਹੀ ਆ ਕਿ ਇਹਨਾਂ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਆ ਤੇ ਇਹ ਵੋਟ ਪੋਲਰਾਈਜ਼ ਕਰ ਰਹੇ ਆ। ਤੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਰਾਘਵ ਚੱਡਾ ਤੇ ਕੇਜਰੀਵਾਲ ਨੂੰ ਪ੍ਰਚਾਰ ਕਰਨ ਤੋਂ ਰੋਕਿਆ ਜਾਵੇ। ਅਜੇ ਇਹ ਸ਼ਿਕਾਇਤ ਜਿਹੜੀ ਆ ਉਹ ਚੋਣ ਕਮਿਸ਼ਨ ਦੇ ਕੋਲੇ ਗਈ ਆ। ਚੋਣ ਕਮਿਸ਼ਨ ਅੱਜ ਇਹਦੇ ਉੱਤੇ ਕੀ ਫੈਸਲਾ ਲੈਂਦਾ ਇਹ ਦੇਖਣਾ ਹੋਊਗਾ। ਪਰ ਇੰਨਾ ਜ਼ਰੂਰ ਹੈ ਕਿ ਜਿਹੜੇ ਸੁਨੀਲ ਜਾਖੜ ਨੇ ਉਹਨਾਂ ਦੇ ਵੱਲੋਂ ਦਿੱਤਾ ਗਿਆ ਬਿਆਨ ਕਾਂਗਰਸ ਦੇ ਵਾਸਤੇ ਮੁਸ਼ਕਲ ਤਾਂ ਜਿਹੜੀ ਉਹ ਕਿਤੇ ਨਾ ਕਿਤੇ ਖੜੀ ਕਰ ਰਿਹਾ। ਕਾਂਗਰਸ ਨੂੰ ਜਵਾਬ ਨਹੀਂ ਇਹਦਾ ਆ ਰਿਹਾ ਕਿ ਜੇ 42 ਵਿਧਾਇਕ ਚਾਹੁੰਦੇ ਸਨ ਕਿ ਸੁਨੀਲ ਜਾਖੜ ਹੋਰੀ ਮੁੱਖ ਮੰਤਰੀ ਬਣ ਜਾਣ ਤੇ ਉਹਨਾਂ ਨੂੰ ਕਿਉਂ ਨਹੀਂ ਬਣਾਇਆ ਗਿਆ। ਤੋ ਇਹ ਵੱਡੀ ਮੁਸੀਬਤ ਕਾਂਗਰਸ ਦੇ ਵਾਸਤੇ ਇਸ ਵੇਲੇ ਖੜੀ ਹੋਈ ਹੈ ਜੀ। ਇਹ ਕਲੇਸ਼ ਇਹਨਾਂ ਦਾ ਹਟਣਾ ਨਹੀਂ, ਕਲੇਸ਼ ਬਹੁਤ ਦੇਰ ਦਾ ਆ। ਤੇ ਅੱਗੇ ਸੰਯੁਕਤ ਕਿਸਾਨ ਮੋਰਚੇ ਨੇ ਭਾਜਪਾ ਨੂੰ ਵੋਟ ਦੀ ਚੋਟ ਦੇਣ ਦਾ ਸੁਨੇਹਾ ਦਿੱਤਾ। ਹੈਲਪ ਕਰ ਰਿਹਾ ਜਾਂ ਚੋਟ ਦੇ ਰਿਹਾ ਆ? ਇਹਦੇ ਚ ਨਾ ਜੀ ਥੋੜਾ ਜਿਹਾ ਕਿਉਂਕਿ ਨਾਮ ਇੱਕੋ ਜਿਹੇ ਨੇ ਇਸ ਕਰਕੇ ਉਹਦੇ ਚ ਜਿਹੜੇ ਲਿਸਨਰ ਨੇ ਉਹ ਕਨਫਿਊਜ਼ ਨਾ ਹੋਣ। ਇਹ ਸੰਯੁਕਤ ਸਮਾਜ ਮੋਰਚਾ ਨਹੀਂ, ਸੰਯੁਕਤ ਕਿਸਾਨ ਮੋਰਚਾ ਹੈ ਜਿਹੜਾ ਮੇਨ ਜਿਨ੍ਹਾਂ ਨੇ ਲੜਾਈ ਲੜੀ ਸਰਹੱਦਾਂ ਦੇ ਉੱਤੇ 1 ਸਾਲ। ਸੰਯੁਕਤ ਕਿਸਾਨ ਮੋਰਚੇ ਦੀ ਕੱਲ ਵਰਚੁਅਲ ਮੀਟਿੰਗ ਸੀਗੀ। ਸੰਯੁਕਤ ਸਮਾਜ ਮੋਰਚਾ ਇੱਕ ਪੋਲੀਟੀਕਲ ਧੜਾ ਬਣ ਗਿਆ ਰਾਜੇਵਾਲ ਵਾਲਾ, ਉਹ ਨਹੀਂ। ਇਹ ਜਿਹੜੇ ਗੈਰ ਪੋਲੀਟੀਕਲ ਲੋਕ ਨੇ, ਜਿਹੜੇ ਅਸਲ ਕਿਸਾਨਾਂ ਦੇ ਆਗੂ ਨੇ, ਜਦੋਂ ਪੋਲੀਟੀਕਲ ਬਣ ਗਿਆ ਫਿਰ ਉਹ ਕਿਸਾਨਾਂ ਦੇ ਆਗੂ ਤਾਂ ਰਹੇ ਨਹੀਂ, ਉਹਨਾਂ ਨੂੰ ਆਪਾਂ ਪੋਲੀਟੀਕਲ ਤੌਰ ਦੇ ਉੱਤੇ ਲਵਾਂਗੇ। ਇਹ ਜਿਹੜੀ ਇਹਨਾਂ ਨੇ ਕੱਲ ਮੀਟਿੰਗ ਕੀਤੀ ਆ ਵਰਚੁਅਲ, ਉਹਦੇ ਵਿੱਚ ਉਹਨਾਂ ਨੇ ਉੱਤਰ ਪ੍ਰਦੇਸ਼ ਸਣੇ ਬਾਕੀ ਰਾਜਾਂ ਦੇ ਕਿਸਾਨਾਂ ਨੂੰ ਆਉਂਦੀਆਂ ਚੋਣਾਂ ਦੇ ਵਿੱਚ ਭਾਜਪਾ ਨੂੰ ਸਜ਼ਾ ਦੇਣ ਦਾ ਹੋਕਾ ਦਿੱਤਾ। ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਦੇ ਪ੍ਰੈਸ ਕਲੱਬ ਆਫ ਇੰਡੀਆ ਦੇ ਵਿੱਚ ਕੀਤੀ ਪੱਤਰਕਾਰ ਮਿਲਣੀ ਦੇ ਦੌਰਾਨ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਕਿਸਾਨ ਵੋਟਰਾਂ ਦੇ ਨਾਂ ਦੇ ਉੱਤੇ ਇੱਕ ਬੇਨਤੀ ਪੱਤਰ ਜਾਰੀ ਕੀਤਾ। ਇਹ ਜਿਹੜਾ ਪੱਤਰ ਆ ਇਹਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਪਰਚਿਆਂ ਦੀ ਸ਼ਕਲ ਦੇ ਵਿੱਚ ਯੂਪੀ ਦੇ ਲੋਕਾਂ ਤੱਕ ਜਿਹੜਾ ਉਹ ਪਹੁੰਚਾਇਆ ਜਾਊਗਾ। ਔਰ ਇਹ ਵੀ ਯੂਪੀ ਤੋਂ ਇਲਾਵਾ ਜਿਹੜਾ ਉੱਤਰਾਖੰਡ ਹੈ ਉੱਥੇ ਵੀ ਇਹਨੂੰ ਪਹੁੰਚਾਇਆ ਜਾਊਗਾ। ਇਹਦੇ ਵਿੱਚ ਜਿਹੜੀ ਅਪੀਲ ਕੀਤੀ ਗਈ ਆ ਕਿਸਾਨਾਂ ਨੂੰ, ਉਹ ਇਸੇ ਗੱਲ ਦੀ ਅਪੀਲ ਕੀਤੀ ਗਈ ਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਨੇ ਕਿਸਾਨਾਂ ਨੂੰ 1 ਸਾਲ ਤੱਕ ਬਿਠਾਈ ਰੱਖਿਆ ਸਰਹੱਦਾਂ ਦੇ ਉੱਤੇ। ਮੋਰਚੇ ਦੇ ਵੱਲੋਂ ਆਉਂਦੇ ਦਿਨਾਂ ਦੇ ਵਿੱਚ ਯੂਪੀ ਦੇ ਮੇਰਠ
झांसी, गोरखपुर, कानपुर, सिद्धार्थ नगर, लखनऊ, बनारस, मुरादाबाद ते इलाहाबाद दे विच प्रैस कानफ्रेंसां करके मोदी सरकार दी किसानां दे नाल वादा खिलाफी दा भांडा भन्निया जाऊगा ते उत्थे परचे वंडे जाणगे। किसान आगू हनन मौला ने यह गल कही कि उत्तर प्रदेश दीयां 57 किसान यूनियनां ने किसान विरोधी भाजपा नूं सज़ा देण दे फैसले नूं सहमति दित्ती है। उन्होंने यह भी कहा कि इतिहासक किसान अंदोलन नूं मुअत्तल करन वेले केंद्र सरकार ने जिहड़े वादे कीते सी ओह पूरे नहीं कीते गए ते हुण किसानां दीयां छोटियां-छोटियां मीटिंगां कीतीआं जाणगीआं। राकेश टिकैत होरां ने यह गल कही कि बजट तो किसानां नूं उम्मीद सी पर MSP उत्ते जिणसां नहीं विकदियां। सारिਆਂ ਤੋਂ ਇਹੀ ਸਵਾਲ ਪੁੱਛਿਆ ਜਾਊਗਾ ਕਿ ਉਹਨਾਂ ਕਿਸਾਨਾਂ ਲਈ ਕੀ ਕੀਤਾ। ਪਰਚੇ ਵਾਲੇ ਸਵਾਲ ਵੋਟ ਮੰਗਣ ਵਾਲਿਆਂ ਤੋਂ ਪੁੱਛੇ ਜਾਣਗੇ। ਟਿਕੈਤ ਦੇ ਮੁਤਾਬਕ ਜਵਾਬਾਂ ਦੇ ਆਧਾਰ ਦੇ ਉੱਤੇ ਵੋਟਰ ਫੈਸਲਾ ਕਰਨਗੇ ਵੋਟ ਕਿਹਨੂੰ ਪਾਉਣੀ ਹੈ। ਟਿਕੈਤ ਹੋਰਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ ਉਹਦੀ ਪਹਿਲਾਂ ਵੀ ਇਹ ਸਟ੍ਰੈਟਜੀ ਰਹੀ ਆ ਕਿ ਉਹ ਇਹ ਨਹੀਂ ਕਹਿੰਦਾ ਕਿ ਕਿਹਨੂੰ ਵੋਟ ਪਾਓ। ਉਹ ਇਹ ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਵਾਲੀ ਪਾਰਟੀ ਨੂੰ ਵੋਟ ਪਾ ਦਿਓ ਪਰ ਭਾਰਤੀ ਜਨਤਾ ਪਾਰਟੀ ਨੂੰ ਵੋਟ ਜਿਹੜੀ ਉਹ ਨਾ ਪਾਓ। ਇਹਦੇ ਵਿੱਚ ਜਿਹੜੇ ਆਗੂਆਂ ਨੇ ਇਹ ਵੀ ਗੱਲ ਕਹੀ ਕਿ ਬਜਟ ਦੇ ਵਿੱਚ ਕਿਸਾਨਾਂ ਤੋਂ ਬਦਲਾ ਲਿਆ ਗਿਆ। ਇਸੇ ਕਰਕੇ ਮੋਰਚਾ ਇਹਨਾਂ ਚੋਣਾਂ ਦੇ ਦੌਰਾਨ ਕਿਸਾਨ ਵਿਰੋਧੀ ਸਰਕਾਰ ਖਿਲਾਫ ਮੋਰਚਾ ਖੋਲਣ ਲਈ ਮਜਬੂਰ ਹੈ। ਉਹਨਾਂ ਨੇ ਕਿਹਾ ਕਿ ਜੇ ਅੰਦੋਲਨਕਾਰੀ ਕਿਸਾਨਾਂ ਦੇ ਨਾਲ ਕੋਈ ਸਮੱਸਿਆ ਹੈ ਤੇ ਸਾਨੂੰ ਅਰੈਸਟ ਕਰਕੇ ਜੇਲ੍ਹ ਭੇਜ ਦਿਓ ਪਰ ਕਿਸਾਨਾਂ ਤੋਂ ਬਦਲਾ ਜਿਹੜਾ ਉਹ ਨਾ ਲਵੇ। ਇਹ ਜੋਗਿੰਦਰ ਸਿੰਘ ਉਗਰਾਹਾਂ ਉਹਨਾਂ ਨੇ ਇੱਥੇ ਇਹ ਗੱਲ ਕਹੀ ਕਿ ਸੰਯੁਕਤ ਕਿਸਾਨ ਮੋਰਚੇ ਦਾ ਸੰਯੁਕਤ ਸਮਾਜ ਮੋਰਚੇ ਦੇ ਨਾਲ ਕੋਈ ਸੰਬੰਧ ਨਹੀਂ ਤੇ ਸਾਡਾ ਮੋਰਚਾ ਗੈਰ ਸਿਆਸੀ ਰਹੂਗਾ। ਉਹਨਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਸਿਆਸੀ ਆਗੂ ਜਾਂ ਪਾਰਟੀ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਹੀਂ ਹੋ ਸਕਦੀ। ਟ੍ਰੇਡ ਯੂਨੀਅਨਾਂ ਦੇ ਨਾਲ ਉਹਨਾਂ ਨੇ ਕਿਹਾ ਕਿ ਸਾਡਾ ਰਾਬਤਾ ਜਾਰੀ ਹੈ ਜਿਹੜਾ ਪਹਿਲਾਂ ਵੀ ਸੀਗਾ। ਉਹਨਾਂ ਨੇ ਇਹ ਵੀ ਕਿਹਾ ਕਿ ਰਾਜਸੀ ਫਰੰਟ ਬਣਾ ਕੇ ਕੋਈ ਵੀ ਚੋਣਾਂ ਲੜ ਸਕਦਾ ਪਰ ਕਿਸਾਨ ਮੋਰਚੇ ਤੋਂ ਨਹੀਂ। ਚੋਣਾਂ ਦੇ ਨਾਲ ਜੁੜੇ ਇਸ ਮੁੱਦੇ ਦੇ ਉੱਤੇ ਟਿਕੈਤ ਹੋਰਾਂ ਨੇ ਇਹ ਗੱਲ ਕਹੀ ਕਿ ਕਿਸਾਨ ਕੁਝ ਸਮੇਂ ਲਈ ਛੁੱਟੀ ਦੇ ਉੱਤੇ ਗਏ ਹੋਏ ਆ। ਜਿਹੜੇ ਇਹ ਚੋਣਾਂ ਲੜ ਰਹੇ ਆ ਜੀ ਇਹਨਾਂ ਦੇ ਵਿੱਚੋਂ ਕੋਈ ਵੀ ਇਸ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਸੀ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਉਹਨਾਂ ਨੂੰ ਮੁਅੱਤਲ ਕੀਤਾ ਹੋਇਆ। ਸੰਯੁਕਤ ਕਿਸਾਨ ਮੋਰਚਾ ਇਹ ਸਮਝਦਾ ਕਿ ਚੋਣਾਂ ਉਹਨਾਂ ਨੇ ਨਹੀਂ ਲੜਨੀਆਂ। ਜੇ ਕੋਈ ਚੋਣਾਂ ਲੜਦਾ ਤਾਂ ਆਪਣੇ ਤੌਰ ਦੇ ਉੱਤੇ ਲੜੇ, ਸੰਯੁਕਤ ਕਿਸਾਨ ਮੋਰਚੇ ਦਾ ਨਾਮ ਨਾ ਵਰਤੇ। ਜੀ ਜੀ ਇੱਕ ਪਾਸੇ ਹੋ ਗਿਆ ਉਹ ਤਾਂ ਠੀਕ ਹੈ ਜੀ। ਤੇ ਅੱਗੇ ਕਾਂਗਰਸ ਦੇ ਸਾਬਕਾ ਪ੍ਰਧਾਨ ਹੰਸਪਾਲ ਆਪ ਵਿੱਚ ਤੇ ਦਰਬਾਰਾ ਗੁਰੂ ਨੇ ਬਾਦਲ ਛੱਡਤੇ। ਦੇਖੋ ਇਹ ਆਉਣ ਜਾਣ ਜਿਹੜਾ ਲੱਗਦਾ ਸੀਗਾ ਕਿ ਟਿਕਟਾਂ ਦੀ ਵੰਡ ਵੰਡਈਏ ਤੋਂ ਬਾਅਦ ਖਤਮ ਹੋ ਜਾਊਗਾ ਪਰ ਇਹ ਖਤਮ ਨਹੀਂ ਹੋਇਆ। ਇਹ ਉਸੇ ਤਰੀਕੇ ਦੇ ਨਾਲ ਜਾਰੀ ਹੈ। HS ਹੰਸਪਾਲ ਹੋਰਾਂ ਨੇ ਇਹ ਧਮਾਕਾ ਕੀਤਾ। ਪੰਜਾਬ ਕਾਂਗਰਸ ਦੇ ਉਹ ਸਾਬਕਾ ਪ੍ਰਧਾਨ ਨੇ, ਨਾਮਧਾਰੀ ਸੰਪਰਦਾ ਦੇ ਆਗੂ ਨੇ। ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ। ਇਹ ਕਿਹਾ ਜਾ ਰਿਹਾ ਹੈ ਕਿ HS ਹੰਸਪਾਲ ਹੁਰੀ ਕਾਫੀ ਲੰਮੇ ਸਮੇਂ ਤੋਂ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਸੀਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ HS ਹੰਸਪਾਲ ਹੁਰੀ ਆਪਣੇ ਮੁੰਡੇ ਦੇ ਵਾਸਤੇ ਟਿਕਟ ਮੰਗਦੇ ਸੀ ਕਾਂਗਰਸ ਤੋਂ, ਕਾਂਗਰਸ ਨੇ ਨਹੀਂ ਦਿੱਤੀ। ਇਸ ਕਰਕੇ ਉਹਨਾਂ ਨੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਹੱਥ ਫੜ ਲਿਆ। ਉਹਨਾਂ ਤੋਂ ਇਲਾਵਾ ਇੱਕ ਜਿਹੜੇ ਬੱਬੀ ਬਾਦਲ ਨੇ, ਹਰਸਿਮਰਤ ਬੱਬੀ ਬਾਦਲ, ਪਹਿਲਾਂ ਇਹ ਹੁੰਦੇ ਸੀਗੇ ਬਾਦਲ ਦਲ ਦੇ ਵਿੱਚ, ਫਿਰ ਇਹ ਚਲੇ ਗਏ ਅਕਾਲੀ ਦਲ ਟਕਸਾਲੀ ਦੇ ਵਿੱਚ, ਫਿਰ ਅਕਾਲੀ ਦਲ ਟਕਸਾਲੀ ਸੰਯੁਕਤ ਅਕਾਲੀ ਦਲ ਬਣ ਗਿਆ। ਇਹ ਫਿਰ ਉੱਥੇ ਚਲੇ ਗਏ। ਉੱਥੋਂ ਇਹ ਕਿਹਾ ਜਾਂਦਾ ਹੈ ਕਿ ਮੁਹਾਲੀ ਦੀ ਚੋਣ ਲੜਨ ਦੇ ਇੱਛਕ ਸੀ ਮੁਹਾਲੀ ਤੋਂ। ਜਿਹੜੇ ਗੰਢ ਤੁੱਪ ਹੋਇਆ ਢੀਂਡਸਾ ਸਾਹਿਬ ਦਾ, ਕੈਪਟਨ ਸਾਹਿਬ ਦਾ, ਉਹਦੇ ਵਿੱਚ ਮੁਹਾਲੀ ਵਾਲੀ ਸੀਟ ਜਿਹੜੀ ਸੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਚਲੇਗੀ ਤੇ ਉਹਦੇ ਕਰਕੇ ਉੱਥੋਂ ਇਹ ਚੋਣ ਨਹੀਂ ਲੜ ਸਕੇ। ਹੁਣ ਅਕਾਲੀ ਦਲ ਸੰਯੁਕਤ ਵੀ ਛੱਡ ਦਿੱਤਾ, ਆਮ ਆਦਮੀ ਪਾਰਟੀ ਦਾ ਪੱਲਾ ਉਹਨਾਂ ਨੇ ਫੜ ਲਿਆ। ਇਹ ਝਟਕਾ ਜਿਹੜਾ ਅਕਾਲੀ ਦਲ ਜਿਹੜਾ ਸੰਯੁਕਤ ਹੈ ਢੀਂਡਸਾ ਹੋਰਾਂ ਵਾਲਾ, ਉਹਦੇ ਵਾਸਤੇ ਵੀ ਹੈ ਕਿਉਂਕਿ ਹੁਣ ਟਿਕਟਾਂ ਤਾਂ ਹੈ ਨਹੀਂ ਗੀਆਂ, ਟਿਕਟਾਂ ਵਾਲਾ ਸਮਾਂ ਤਾਂ ਲੰਘ ਗਿਆ। ਇਹ ਉਂਝ ਹੀ ਪਾਰਟੀਆਂ ਜਿਹੜੀਆਂ ਉਹ ਬਦਲ ਰਹੇ ਨੇ। ਉਧਰ
ਜਿਹੜਾ ਅਕਾਲੀ ਦਲ ਬਾਦਲ ਹੈ ਉਹਨੂੰ ਵੀ ਇੱਕ ਝਟਕਾ ਲੱਗਿਆ। ਦਰਬਾਰਾ ਸਿੰਘ ਗੁਰੂ ਜਿਹੜੇ ਕਿ ਬਾਦਲ ਪਰਿਵਾਰ ਦੇ ਬੇਹੱਦ ਨਜ਼ਦੀਕ ਸਮਝੇ ਜਾਂਦੇ ਨੇ, ਉਹਨਾਂ ਨੇ ਅਕਾਲੀ ਦਲ ਬਾਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਦਰਬਾਰਾ ਸਿੰਘ ਗੁਰੂ ਹੋਰਾਂ ਨੇ ਚੋਣਾਂ ਵੀ ਲੜੀਆਂ ਅਕਾਲੀ ਦਲ ਬਾਦਲ ਦੇ ਤਰਫੋਂ। ਇਹ ਜੋ ਬਹਾਨਾ ਬਣਾਇਆ ਜਾ ਰਿਹਾ ਉਹ ਇਹ ਕਿਹਾ ਜਾ ਰਿਹਾ ਕਿ ਉਹ ਬਸੀ ਪਠਾਣਾ ਤੋਂ ਚੋਣ ਲੜਨ ਦੇ ਇੱਛੁਕ ਸਨ, ਤੇ ਇਸ ਵੇਲੇ ਉਹ ਬਸੀ ਪਠਾਣਾ ਦੇ ਬਣਾਏ ਹੋਏ ਸਨ ਹਲਕਾ ਇੰਚਾਰਜ। ਅਕਾਲੀ ਦਲ ਬਾਦਲ ਦਾ ਜਿਹੜਾ ਸਮਝੌਤਾ ਬਸਪਾ ਦੇ ਨਾਲ ਹੈ, ਇਹ ਸੀਟ ਬਾਦਲ ਅਕਾਲੀ ਦਲ ਨੇ ਬਸਪਾ ਨੂੰ ਛੱਡਤੀ। ਜਦੋਂ ਬਸਪਾ ਨੂੰ ਛੱਡਤੀ, ਉਹਨਾਂ ਨੂੰ ਇੱਥੋਂ ਮੌਕਾ ਨਹੀਂ ਸੀ ਮਿਲਣਾ। ਇਸ ਕਰਕੇ ਦੂਸਰਾ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਵਾਅਦਾ ਕੀਤਾ ਗਿਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਉਹਨਾਂ ਨੂੰ ਚੀਫ ਸੈਕਟਰੀ ਲਾਇਆ ਜਾਊਗਾ। ਇਹ ਨਹੀਂ ਲਾਇਆ ਗਿਆ। ਇਹ ਉਹਨਾਂ ਦੇ ਨਾਲ ਪੂਰੇ ਕੀਤੇ ਗਏ, ਜਿਹਦੇ ਕਰਕੇ ਦਰਬਾਰਾ ਸਿੰਘ ਗੁਰੂ ਹੋਰਾਂ ਨੇ ਅਕਾਲੀ ਦਲ ਬਾਦਲ ਨੂੰ ਛੱਡ ਦਿੱਤਾ। ਇਹਦੇ ਵਿੱਚ ਇੱਕ ਕੁੰਡੀ ਹੈ ਜਿਹੜੀ ਤੁਹਾਡੇ ਸਾਹਮਣੇ ਆ ਜਾਣੀ ਹੈ। ਮੇਰੀ ਜਾਚੇ ਉਹ ਅੱਜ ਆ ਜੇ, ਭਲਕੇ ਆ ਜੇ। ਦਰਬਾਰਾ ਸਿੰਘ ਗੁਰੂ ਹੋਰਾਂ ਦਾ ਪਿੰਡ ਪੈਂਦਾ ਭਦੌੜ ਵਿਧਾਨ ਸਭਾ ਹਲਕੇ ਦੇ ਵਿੱਚ, ਔਰ ਉੱਥੇ ਚਰਨਜੀਤ ਚੰਨੀ ਹੋਰਾਂ ਨੇ ਜਾ ਕੇ ਪੇਪਰ ਭਰੇ ਹੈ। ਤਾਂ ਚਰਨਜੀਤ ਚੰਨੀ ਹੋਰਾਂ ਨੂੰ ਜਿਤਾਉਣ ਦੇ ਵਾਸਤੇ ਅਕਾਲੀ ਦਲ ਬਾਦਲ ਦਾ ਇਹ ਇੱਕ ਪੱਤਾ ਹੋ ਸਕਦਾ, ਕਿਉਂਕਿ ਜਿਹੜਾ ਮਿਲ ਕੇ ਇਹ ਲੋਕ ਖੇਡਦੇ ਆ, ਇਸ ਕਰਕੇ ਆਰਟ ਹੋ ਸਕਦਾ। ਦਰਬਾਰਾ ਸਿੰਘ ਗੁਰੂ ਹੋਰਾਂ ਨੇ ਭਦੌੜ ਵਿਧਾਨ ਸਭਾ ਤੋਂ ਚੋਣ ਲੜੀ ਹੋਈ ਹੈ ਇੱਕ ਹਾਈਆ। ਇਹ ਉਹ ਕਾਂਗਰਸ ਦੇ ਵਿੱਚ ਜਾਣਗੇ। ਤੁਸੀਂ ਦੇਖ ਲੈਣਾ ਖਬਰ ਤੁਹਾਡੇ ਕੋਲੇ ਆ ਜੂਗੀ ਛੇਤੀ, ਆ ਜੇ ਭਲਕੇ ਆ ਜੇ। ਦਰਬਾਰਾ ਸਿੰਘ ਗੁਰੂ ਹੋਰੀ ਕਾਂਗਰਸ ਦੇ ਵਿੱਚ ਜਾਣਗੇ। ਉੱਥੇ ਫਿਰ ਉਹ ਭਦੌੜ ਦੇ ਵਿੱਚ ਚਰਨਜੀਤ ਚੰਨੀ ਹੋਰਾਂ ਦੀ ਮਦਦ ਕਰਨਗੇ। ਜਦੋਂ ਚਰਨਜੀਤ ਚੰਨੀ ਹੋਰੀ ਮੁੱਖ ਮੰਤਰੀ ਬਣੇ ਆ, ਡੀਜੀਪੀ ਕਿਹਨੂੰ ਲਾਇਆ ਗਿਆ, ਐਡਵੋਕੇਟ ਜਨਰਲ ਕਿਹਨੂੰ ਲਾਇਆ ਗਿਆ, ਕਿਸੇ ਨੂੰ ਭੁੱਲ ਤਾਂ ਹੈ ਨਹੀਂ ਗੀ। ਇਹ ਉਹਦਾ ਇੱਕ ਜਿਹੜਾ ਜਿਹਨੂੰ ਨਵਜੋਤ ਸਿੰਘ ਸਿੱਧੂ ਹੋਰੀ 75-25 ਕਹਿੰਦੇ, ਇਹ ਉਹਦਾ ਇੱਕ ਪਾਰਟ ਹੋ ਸਕਦਾ ਮੇਰੀ ਜਾਚੇ, ਕਿ ਨਾਰਾਜ਼ਗੀ ਸ਼ੋਅ ਕਰਕੇ ਉਹ ਛੱਡ ਗਏ, ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਫਿਰ ਉਹ ਜਿਹੜਾ ਅਸਤੀਫੇ ਤੋਂ ਬਾਅਦ ਉਹ ਕਹਿੰਦੇ ਮੈਂ ਅਜੇ ਫੈਸਲਾ ਲੈਣਾ। ਫੈਸਲਾ ਕੀ ਲੈਣਾ? ਫੈਸਲਾ ਇਹੀ ਜਿਹੜਾ ਉਹ ਲੈਣਗੇ। ਉਂਝ ਵੈਸੇ ਦਰਬਾਰਾ ਸਿੰਘ ਗੁਰੂ 1986 ਦੇ ਵਿੱਚ ਜ਼ਿਆਦਾ ਚਰਚਾ ਦੇ ਵਿੱਚ ਆਏ ਸੀਗੇ, ਜਦੋਂ ਨਕੋਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ ਦੇ ਵਜੋਂ ਸਿੱਖ ਸੰਗਤ ਉੱਥੇ ਰੋਸ ਮਾਰਚ ਕੱਢ ਰਹੀ ਸੀ। ਪੁਲਿਸ ਨੇ ਗੋਲੀ ਚਲਾਤੀ, 4 ਨੌਜਵਾਨਾਂ ਦੀ ਮੌਤ ਹੋ ਗਈ ਸੀ ਪੁਲਿਸ ਦੀ ਗੋਲੀ ਦੇ ਨਾਲ ਉੱਥੇ। ਔਰ ਦਰਬਾਰਾ ਸਿੰਘ ਗੁਰੂ ਹੋਰੀ ਉੱਥੇ ਐਡੀਸ਼ਨਲ ਡਿਪਟੀ ਕਮਿਸ਼ਨਰ ਉਸ ਵੇਲੇ ਤਾਇਨਾਤ ਸਨ। ਸੋ ਕੀ ਉਹਨਾਂ ਨੇ ਹੁਕਮ ਦਿੱਤਾ? ਇਹ ਨਹੀਂ ਅੱਜ ਤੱਕ ਸਾਬਤ ਨਹੀਂ ਹੋ ਸਕਿਆ ਗੋਲੀ ਦਾ, ਕਿਉਂਕਿ ਉਦੋਂ ਦੇ ਇੱਕ ਜਿਹੜੇ ਸਾਬਕਾ ਜਸਟਿਸ ਸੀਗੇ ਗੁਰਨਾਮ ਸਿੰਘ, ਉਹਨਾਂ ਦਾ ਇੱਕ ਕਮਿਸ਼ਨ ਦੇ ਉੱਤੇ ਆਧਾਰਿਤ ਇੱਕ ਰਿਪੋਰਟ ਸੀਗੀ ਬਣੀ। ਉਹ ਰਿਪੋਰਟ ਨੂੰ ਜਦੋਂ 97 ਦੇ ਵਿੱਚ ਬਾਦਲ ਸਰਕਾਰ ਆ ਜਾਂਦੀ ਆ, ਤੇ ਉਹ ਰਿਪੋਰਟ ਘੱਟੇ ਮਿੱਟੀ ਰੋਲ ਦਿੱਤੀ ਗਈ, ਵਿਧਾਨ ਸਭਾ 'ਚ ਲਿਆਂਦੀ ਗਈ, ਪਰ ਅੱਜ ਉਹਦਾ ਇੱਕ ਪਾਰਟ ਮਿਲਦਾ ਹੀ ਨਹੀਂ, ਲੱਭਦਾ ਹੀ ਨਹੀਂ। ਉਹ ਕਹਿੰਦੇ ਗਵਾਚ ਗਿਆ 50%। ਉਹਦੇ ਵਿੱਚ ਕੀ ਸੀਗਾ ਇਹ ਕੁਝ ਨਹੀਂ ਪਤਾ। ਫਿਰ ਦਰਬਾਰਾ ਸਿੰਘ ਗੁਰੂ ਹੋਰੀ ਬਾਦਲ ਪਰਿਵਾਰ ਦੇ ਨੇੜੇ ਆ ਗਏ। ਬਾਦਲ ਹੋਰੀ ਜਦੋਂ ਮੁੱਖ ਮੰਤਰੀ ਬਣੇ ਤਾਂ ਉਦੋਂ ਉਹਨਾਂ ਨੂੰ ਪ੍ਰਿੰਸੀਪਲ ਸੈਕਟਰੀ ਵੀ ਲਾਇਆ ਗਿਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ। ਸੋ ਇਹ ਜਿਹੜਾ ਜਮਾ ਘਟਾਓ ਹੈ ਨਾ, ਜੋ ਦਿਸ ਰਿਹਾ ਹੈ ਉਹ ਨਹੀਂਗਾ, ਪਰਦੇ ਦੇ ਪਿੱਛੇ ਜਿਹੜੀ ਕਹਾਣੀ ਆ ਉਹ ਹੋ ਰਹੀ। ਹਾਂ, ਕਿਸੇ ਨੂੰ ਬਣਾਉਣ ਦੀ ਤੇ ਕਿਸੇ ਨੂੰ ਹਰਾਉਣ ਦੀ। ਅੱਗੇ ਗੱਲ ਕਰਦੇ ਹਾਂ, ਵੋਟਾਂ ਦੇ ਵਿੱਚ ਪੰਥਕ ਲਫ਼ਜ਼ ਗਾਇਬ ਹੋਇਆ। ਦੇਖੋ, ਕਿਸੇ ਵੇਲੇ ਇੱਥੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸੀਟਾਂ ਦੇ ਉੱਤੇ ਪੰਥਕ ਹਲਕੇ ਜਾਣੇ ਜਾਂਦੇ ਹੁੰਦੇ ਸੀ। ਪੰਥਕ ਲਫ਼ਜ਼ ਬੜਾ ਵੱਡਾ ਲਫ਼ਜ਼ ਹੁੰਦਾ ਸੀਗਾ, ਪਰ ਹੌਲੀ ਹੌਲੀ ਇਹ ਗਾਇਬ ਹੋ ਗਿਆ, ਰਾਜਨੀਤੀ ਦੇ ਵਿੱਚੋਂ ਗਾਇਬ ਹੋ ਗਿਆ। ਜਿਹੜੀ ਇੱਕ ਧਿਰ ਸ਼੍ਰੋਮਣੀ ਅਕਾਲੀ ਦਲ ਹੁੰਦੀ ਸੀਗੀ, ਜਿਹੜੀ ਕਿ ਰੀਜਨਲ ਪਾਰਟੀ ਸੀਗੀ, ਖੇਤਰੀ ਪਾਰਟੀ ਸੀ, 90ਵਿਆਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਉਹਨੂੰ ਪੰਜਾਬੀ ਪਾਰਟੀ ਦੇ ਤੌਰ ਦੇ ਉੱਤੇ ਇੰਟਰੋਡਿਊਸ ਕਰਤਾ। ਉਦੋਂ ਬਾਅਦ ਪੰਥਕ ਮਸਲੇ ਵੀ ਸਾਰੇ ਭੁੱਲ ਗਏ ਤੇ ਪੰਜਾਬ ਦੇ ਮਸਲੇ ਵੀ ਭੁੱਲ ਭੁਲਾ ਗਏ,
ਪੰਥਕ ਲਫ਼ਜ਼ ਵੀ ਹੌਲੀ ਹੌਲੀ ਜਿਹੜਾ ਸੀ ਉਹ ਗਾਇਬ ਹੋਣਾ ਸ਼ੁਰੂ ਹੋ ਗਿਆ। ਜਦੋਂ ਸਿਆਸੀ ਸਰਗਰਮੀਆਂ ਪੰਜਾਬ ਦੇ ਵਿੱਚ ਹੁੰਦੀਆਂ ਸੀ ਤਾਂ ਪੰਥਕ ਲਫ਼ਜ਼ ਬੜਾ ਚਰਚਿਤ ਹੁੰਦਾ ਸੀਗਾ। ਇਸ ਸ਼ਬਦ ਨੂੰ ਕਿਸੇ ਵੇਲੇ ਅਕਾਲੀ ਦਲ, ਜਿਹੜਾ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀਗਾ, ਬਾਦਲ ਦਲ ਨਹੀਂ, ਉਹ ਆਪਣੇ ਹੱਕ ਦੇ ਵਿੱਚ ਜਿੰਨਾ ਵਰਤਿਆ ਜਾਂਦਾ ਸੀ, ਉਹਦੀ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਵੱਲੋਂ ਇਹਨੂੰ ਅਕਾਲੀ ਦਲ ਦਾ ਵਿਰੋਧ ਕਰਨ ਲਈ ਓਨਾ ਹੀ ਉਲਟ ਦਿਸ਼ਾ ਦੇ ਵਾਸਤੇ ਵਰਤਿਆ ਜਾਂਦਾ ਸੀ। ਉਦੋਂ ਅਕਾਲੀ ਦਲ ਸਿੱਖਾਂ ਨੂੰ ਰਾਜਸੀ ਤੌਰ ਤੇ ਇੱਕ ਥਾਂ ਤੇ ਇਕੱਠਾ ਕਰਨ ਲਈ ਪੰਥਕ ਸ਼ਬਦ ਦੀ ਵਰਤੋਂ ਕਰਕੇ ਚੋਣ ਜਿੱਤਦਾ ਹੁੰਦਾ ਸੀ। ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਦੇ ਵੇਲੇ ਖੁੱਲੇ ਤੌਰ ਦੇ ਉੱਤੇ ਸਿੱਖ ਵੋਟਰਾਂ ਨੂੰ ਭਰਮਾਉਣ ਲਈ ਇਹ ਸ਼ਬਦ ਦੀ ਵਰਤੋਂ ਸ਼ੁਰੂ ਹੋਈ। ਸਿੱਖ ਭਾਈਚਾਰਾ ਪੰਥਕ ਦਾ ਅਰਥ ਸਿੱਖ ਧਰਮ ਤੋਂ ਲੈਂਦਾ ਹੈ, ਜਿਹਦੇ ਲਈ ਅਕਾਲੀ ਦਲ ਉਸ ਵੇਲੇ ਦੀ ਹਾਕਮ ਧਿਰ ਕਾਂਗਰਸ ਪਾਰਟੀ ਦੀਆਂ ਵਧੀਕੀਆਂ ਦਾ ਵਿਰੋਧ ਕਰਨ ਲਈ ਪੰਥ ਦੇ ਖਤਰੇ ਦੇ ਵਿੱਚ ਹੋਣ ਦੀ ਦੁਹਾਈ ਦਿੰਦਾ ਹੁੰਦਾ ਸੀ। 63 ਦੇ ਵਿੱਚ ਜਦੋਂ ਅਕਾਲੀ ਦਲ ਦੇ ਆਗੂ ਮੋਹਨ ਸਿੰਘ ਤੁੜ ਨੂੰ ਉਦੋਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਜੇਲ੍ਹ ਦੇ ਅੰਦਰ ਡੱਕਿਆ ਤਾਂ ਅਕਾਲੀ ਦਲ ਦੇ ਵੱਲੋਂ ਪੰਥ ਨੂੰ ਖਤਰਾ ਹੋਣ ਦੇ ਦਿੱਤੇ ਨਾਅਰੇ ਨੇ ਚੋਣ ਮੁਹਿੰਮ ਦੇ ਦੌਰਾਨ ਪ੍ਰਤਾਪ ਸਿੰਘ ਕੈਰੋਂ ਦੇ ਪੈਰ ਤੱਕ ਨਾ ਲੱਗਣ ਦਿੱਤੇ। ਕੈਰੋਂ ਕੁਝ ਵੋਟਾਂ ਦੇ ਫਰਕ ਦੇ ਨਾਲ ਮਸਾਂ ਚੋਣ ਜਿੱਤੇ। ਇਹਦੇ ਨਾਲ ਸਰਕਾਰ ਅਕਾਲੀ ਦਲ ਦੇ ਵੱਲੋਂ ਦਿੱਤੇ ਜਾਂਦੇ ਇਸ ਨਾਅਰੇ ਨੂੰ ਸਦਾ ਲਈ ਖੋਹਣ ਦੀ ਤਾਕ ਦੇ ਵਿੱਚ ਰਹੀ ਤੇ ਇਸ ਸ਼ਬਦ ਨੂੰ ਧਰਮ ਦੇ ਨਾਲ ਜੋੜਨ ਦਾ ਦੋਸ਼ ਵੀ ਜਿਹੜਾ ਉਹ ਲਾਇਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲਈ ਅੰਮ੍ਰਿਤਧਾਰੀ ਹੋਣਾ ਤੇ ਜਿਹੜੀ ਗਾਤਰਾ ਹੈ, ਕਿਰਪਾਨ ਹੈ, ਉਹਨੂੰ ਉੱਪਰੋਂ ਦੀ ਪਹਿਨਣ ਦੀ ਆਸ ਕੀਤੀ ਜਾਂਦੀ ਹੁੰਦੀ ਸੀ। ਇਹ ਲਿਬਾਸ ਅਕਾਲੀ ਦਲ ਦੇ ਸਰਕਰ ਪੱਧਰ ਦੇ ਜਥੇਦਾਰ ਵੀ ਉਹਦੇ ਵਾਸਤੇ ਵੀ ਜ਼ਰੂਰੀ ਮੰਨਿਆ ਜਾਂਦਾ ਸੀਗਾ ਤੇ ਉਸ ਵੇਲੇ ਵੱਡੇ ਪੱਧਰ ਦੇ ਉੱਤੇ ਪੀਲੇ ਰੰਗ ਦੇ ਝੰਡਿਆਂ ਦੀ ਵਰਤੋਂ ਕੀਤੀ ਜਾਂਦੀ ਹੁੰਦੀ ਸੀ। ਅੱਜ ਸਾਰਾ ਕੁਝ ਹੌਲੀ ਹੌਲੀ ਅਲੋਪ ਹੋ ਗਿਆ। ਇਹ ਜਿਹੜੇ ਸੀਨੀਅਰ ਪੱਤਰਕਾਰ ਰਹੇ ਨੇ ਹਰਬੀਰ ਸਿੰਘ ਭੰਵਰ, ਉਹਨਾਂ ਨੇ ਕਿਹਾ ਸੀਗਾ ਕਿ ਵਰਤਮਾਨ ਹਾਲਾਤ ਦੇ ਵਿੱਚ ਅਕਾਲੀ ਦਲ ਚੋਣਾਂ ਦੇ ਦੌਰਾਨ ਪੰਥ ਸ਼ਬਦ ਦੀ ਵਰਤੋਂ ਕਰਨ ਤੋਂ ਇਸ ਕਰਕੇ ਕੰਨੀ ਕਤਰਾਉਂਦਾ ਹੈ ਕਿਉਂਕਿ ਅਕਾਲੀ ਦਲ ਇਕੱਲੇ ਸਿੱਖਾਂ ਦੀਆਂ ਵੋਟਾਂ ਲੈ ਕੇ ਸੱਤਾ ਤੇ ਕਬਜ਼ਾ ਨਹੀਂ ਕਰ ਸਕਦਾ। ਅਕਾਲੀ ਦਲ ਪੰਥ ਸ਼ਬਦ ਦੀ ਵਰਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਤਾਂ ਕਰਦਾ, ਪਰ ਆਮ ਚੋਣਾਂ ਦੇ ਦੌਰਾਨ ਇਹ ਸ਼ਬਦ ਵਰਤਨ ਤੋਂ ਗੁਰੇਜ਼ ਜਿਹੜਾ ਉਹ ਕੀਤਾ ਜਾਂਦਾ। ਇਹ ਲਫ਼ਜ਼ ਮਾਝੇ ਦੇ ਕੁਝ ਹਲਕਿਆਂ ਦੇ ਵਿੱਚ, ਮਾਲਵੇ ਦੇ ਕੁਝ ਹਲਕਿਆਂ ਦੇ ਵਿੱਚ ਜੇ ਟੋਟਲ ਲਾਈਏ ਤਾਂ 14 ਤੋਂ 15 ਸੀਟਾਂ ਵਿਧਾਨ ਸਭਾ ਦੀਆਂ ਇਸ ਤਰ੍ਹਾਂ ਹੈਗੀਆਂ ਨੇ ਜਿਨ੍ਹਾਂ ਨੂੰ ਕਿਸ ਵੇਲੇ ਪੰਥਕ ਸੀਟਾਂ ਵੀ ਮੰਨਿਆ ਜਾਂਦਾ ਹੁੰਦਾ ਸੀਗਾ। ਅੱਜ ਉਹ ਹਾਲਾਤ ਨਹੀਂ ਰਹੇ। ਇਹ ਨਹੀਂ ਹੈ ਕਿ ਉਹ ਸੀਟਾਂ ਗੈਰ ਪੰਥਕ ਬਣ ਗਈਆਂ ਨੇ, ਪਰ ਜਿਹੜੇ ਉਹ ਸਿਰੜੀ ਲੋਕ ਹੁੰਦੇ ਸੀਗੇ ਉਹ ਹੌਲੀ ਹੌਲੀ ਉਹਨਾਂ ਨੂੰ ਗਾਇਬ ਕਰ ਦਿੱਤਾ ਗਿਆ। ਜਿਵੇਂ ਜਿਹੜੇ ਟਕਸਾਲੀ ਅਕਾਲੀ ਪਰਿਵਾਰ ਸੀਗੇ ਅੱਜ ਉਹ ਕਿੱਥੇ ਨੇ? ਉਹ ਘਰਾਂ ਦੇ ਵਿੱਚ ਬਹਿ ਗਏ ਜਾਂ ਛੱਡ ਛਡਾ ਕੇ ਕਿਸੇ ਨਾ ਕਿਸੇ ਹੋਰ ਪਾਸੇ ਚਲੇ ਗਏ। ਉਦੋਂ ਤੋਂ ਇਹ ਲਫ਼ਜ਼ ਲਗਭਗ ਗਾਇਬ ਹੋਣਾ ਸ਼ੁਰੂ ਹੋਇਆ ਤੇ ਅੱਜ ਬਹੁਤੇ ਥਾਵਾਂ ਤੋਂ ਪੰਜਾਬ ਚੋਂ ਲਗਭਗ ਗਾਇਬ ਹੋ ਹੀ ਗਿਆ। ਜੀ ਜੀ ਜੀ, ਹੁਣ ਡਰ ਲੱਗਦਾ ਪੰਥਕ ਸ਼ਬਦ ਤੋਂ ਇਹਨਾਂ ਨੂੰ। ਅਖੀਰ ਦੇ ਵਿੱਚ ਪੰਜਾਬ ਚੋਣਾਂ ਦੇ ਵਿੱਚ ਰਾਜਨੀਤਿਕਾਂ ਦੇ ਛੋਟੇ ਨਾਮ ਚਰਚਿਤ ਹੋ ਰਹੇ। ਦੇਖੋ ਫਿਰ ਉੱਥੇ ਹੀ ਇਹ ਗੱਲ ਆ ਜਾਂਦੀ ਕਿ ਪੰਜਾਬੀਆਂ ਦੇ ਜਿਹੜੇ ਨਾਮ ਨੇ ਉਹ ਵੱਡੇ ਨਾਵਾਂ ਕਰਕੇ ਜਾਣੇ ਜਾਂਦੇ ਹੁੰਦੇ ਸੀਗੇ। ਬਹੁਤ ਵੱਡੇ ਵੱਡੇ ਨਾਮ ਵੀ, ਨਾਮ ਤੋਂ ਪ੍ਰਭਾਵ ਪੈ ਜਾਂਦਾ ਹੁੰਦਾ ਸੀਗਾ ਕਿ ਇਹ ਬੰਦਾ ਕਿਹੋ ਜਿਹਾ ਹੈ ਜਾਂ ਉਹਦੀ ਇੱਕ ਦਿੱਖ ਬਣਾ ਲਈ ਜਾਂਦੀ ਸੀ। ਚਲੋ ਅੱਜ ਤਾਂ ਉਹ ਉਦਾਂ ਦਾ ਨਹੀਂ ਰਿਹਾ ਕਿ ਇੱਕ ਤਾਂ ਫੋਟੋ ਉਸੇ ਵੇਲੇ ਸਾਹਮਣੇ ਆ ਜਾਂਦੀ ਹੈ। ਜਿਹੜਾ ਆਗੂ ਸੀਗਾ ਉਹ ਪੂਰੇ ਹਲਕੇ ਦੇ ਵਿੱਚ ਤਾਂ ਨਹੀਂ ਸੀ ਵਿਚਰ ਸਕਦਾ, ਉਹਦੇ ਨਾਮ ਤੋਂ ਪਤਾ ਲੱਗ ਜਾਂਦਾ ਸੀਗਾ ਕਿ ਇਹ ਕਿਹੋ ਜਿਹਾ ਵਿਅਕਤੀ ਹੋਊਗਾ। ਅੱਜ ਨਹੀਂ ਪਤਾ ਲਾਇਆ ਜਾ ਸਕਦਾ। ਸਾਰੀਆਂ ਪਾਰਟੀਆਂ ਨੇ ਉਹਦੇ ਵਿੱਚ ਜਿਹੜੀ ਜਨਰੇਸ਼ਨ ਬਦਲ ਗਈ, ਜਨਰੇਸ਼ਨ ਬਦਲਣ ਦੇ ਨਾਲ ਛੋਟੇ ਨਾਮ ਜਿਹੜੇ ਉਹ ਚਰਚਿਤ ਹੋਣੇ ਸ਼ੁਰੂ ਹੋ ਗਏ। ਇਹ ਛੋਟੇ ਨਾਮ ਸਾਰੀਆਂ ਸਿਆਸੀ ਪਾਰਟੀਆਂ ਦੇ ਵਿੱਚ ਨੇ। ਇਸ ਵੇਲੇ ਸੂਬੇ ਦੀਆਂ ਚੋਣਾਂ ਦੇ ਵਿੱਚ 5 ਗੋਲਡੀ ਨੇ ਜਿਹੜੇ ਵੋਟਾਂ ਮੰਗ ਰਹੇ ਆ। ਕਾਂਗਰਸ ਦੇ ਕੋਲੇ ਸ਼ਹਿਰੀ ਆ ਤੇ ਆਮ ਆਦਮੀ ਪਾਰਟੀ ਦੇ ਕੋਲੇ ਸ਼ਹਿਰੀ ਕਲਸੀ ਆ। ਸੰਯੁਕਤ ਸਮਾਜ ਮੋਰਚਾ ਉਹਦੇ ਕੋਲੇ ਸ਼ੇਰਾ। ਸਾਰੇ ਰਾਜਸੀ ਧਿਰਾਂ ਦੇ ਜਿਹੜੇ ਉਮੀਦਵਾਰ ਆ ਉਹਨਾਂ ਦੇ ਕੋਲੇ ਛੋਟੇ ਨਾਵਾਂ ਵਾਲੇ ਹੈਗੇ ਆ। ਅਕਾਲੀ ਦਲ ਬਾਦਲ ਦੇ ਕੋਲੇ ਰੋਜ਼ੀ ਆ, ਬੰਟੀ ਆ, ਬੋਨੀ, ਨੋਨੀ, ਡਿੰਪੀ, ਲੱਖੀ, ਸੁੱਖੀ, ਜਿੰਦੂ, ਬਿੱਟੂ। ਤਾਂ ਕਾਂਗਰਸ ਦੇ ਕੋਲੇ ਸ਼ਹਿਰੀ, ਚੰਨੀ, ਪਿੰਕੀ, ਕਿੱਕੀ, ਸਿੱਕੀ, ਡੈਨੀ, ਸੋਨੀ, ਲਾਡੀ, ਰਿੰਕੂ, ਲਾਲੀ, ਕਾਕਾ, ਹੈਰੀ, ਲਾਲੀ, ਲੱਖਾ, ਜੱਗਾ ਚੋਣ ਮੈਦਾਨ ਦੇ ਵਿੱਚ ਨੇ। ਤਾਂ ਆਮ ਆਦਮੀ ਪਾਰਟੀ ਜਿਹੜੀ ਉਹ ਵੀ ਪਿੱਛੇ ਨਹੀਂ, ਉਹਨਾਂ ਦੇ
ਕੋਲੇ ਵੀ ਕਾਕਾ, ਹੈਪੀ, ਗੋਗੀ, ਸ਼ੈਰੀ, ਲਾਲੀ, ਰਾਣਾ, ਲਾਡੀ ਸਾਰੇ ਹੈਗੇ ਨੇ। ਸੰਯੁਕਤ ਸਮਾਜ ਮੋਰਚੇ ਦੇ ਕੋਲੇ ਬਿੱਟੂ, ਮਿੰਟੂ, ਲੱਖਾ, ਲਵਲੀ, ਰਾਜੂ, ਰਾਣਾ, ਸ਼ੇਰਾ ਚੋਣਾਂ ਲੜ ਰਹੇ ਆ। ਭਾਜਪਾ ਦੇ ਤੇ ਉਹਨਾਂ ਦੇ ਜਿਹੜੇ ਭਾਈਵਾਲ ਨੇ, ਘੱਟ ਉਹ ਵੀ ਨਹੀਂ, ਛੋਟੇ ਨਾਵਾਂ ਵਾਲੇ, ਉਹਨਾਂ ਕੋਲੇ ਵੀ ਬਹੁਤ ਨੇ। ਉਹਨਾਂ ਦੇ ਕੋਲੇ ਵੀ ਰਾਣਾ, ਜੋਗਾ, ਚੰਨੀ, ਗੋਲਡੀ ਨੇ। ਬਹੁਤ ਸਾਰੇ ਲੋਕਾਂ ਨੂੰ ਇਹਨਾਂ ਹਲਕਿਆਂ ਦੇ ਵਿੱਚ ਛੋਟੇ ਨਾਵਾਂ ਦੇ ਨਾਲ ਹੀ ਜਾਣਿਆ ਜਾਂਦਾ ਹੈ। ਬਹੁਤੇ ਤਾਂ ਉਹਨਾਂ ਦੇ ਪੂਰੇ ਨਾਮ ਤੋਂ ਵਾਕਿਫ ਵੀ ਨਹੀਂ ਗੇ। ਫਰੀਦਕੋਟ ਹਲਕੇ ਦੇ ਵਿੱਚ ਪਰਮਬੰਸ ਸਿੰਘ ਬੰਟੀ ਦੇ ਮੁਕਾਬਲੇ ਦੇ ਉੱਤੇ ਕੁਸ਼ਲਦੀਪ ਸਿੰਘ ਨੇ। ਬਹੁਤ ਲੋਕਾਂ ਨੂੰ ਨਹੀਂ ਪਤਾ ਹੋਊਗਾ ਕਿ ਪਰਮਬੰਸ ਸਿੰਘ ਕੌਣ ਹੈ। ਉਹ ਬੰਟੀ ਆ, ਬੰਟੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ। ਕੁਸ਼ਲਦੀਪ ਸਿੰਘ ਕੌਣ ਹੈ? ਉਹ ਕਿੱਕੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ। ਔਰ ਕੁਸ਼ਲਦੀਪ ਬਹੁਤਿਆਂ ਨੂੰ ਪਤਾ ਵੀ ਨਹੀਂ ਹੋਣਾ ਕਿ ਉਹਦਾ ਪੂਰਾ ਨਾਮ ਹੈ। ਮੁਕਤਸਰ ਤੋਂ ਕੰਵਰਜੀਤ ਸਿੰਘ ਅਕਾਲੀ ਦਲ ਦੇ ਉਮੀਦਵਾਰ ਨੇ, ਉਹਦਾ ਛੋਟਾ ਨਾਮ ਰੋਜ਼ੀ ਹੈ, ਰੋਜ਼ੀ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ। ਉਹਦੇ ਮੁਕਾਬਲੇ ਜਗਦੀਪ ਸਿੰਘ ਚੋਣ ਲੜ ਰਹੇ ਨੇ ਆਮ ਆਦਮੀ ਪਾਰਟੀ ਦੇ, ਉਹਦਾ ਛੋਟਾ ਨਾਮ ਕਾਕਾ। ਤੋਂ ਕਾਂਗਰਸ ਜਿਹੜੀ ਆ ਉਹਦੇ ਧੂਰੀ ਤੋਂ ਦਲਬੀਰ ਸਿੰਘ ਚੋਣ ਲੜ ਰਹੇ ਨੇ, ਪਰ ਉਹਨੂੰ ਜਾਣਿਆ ਜਾਂਦਾ ਗੋਲਡੀ ਦੇ ਨਾਮ ਦੇ ਨਾਲ। ਸੰਗਰੂਰ ਤੋਂ ਇੱਕ ਵਿਨਰਜੀਤ ਚੋਣ ਲੜ ਰਿਹਾ, ਉਹਦਾ ਵੀ ਛੋਟਾ ਨਾਮ ਗੋਲਡੀ ਹੈ। 3 ਰਾਣੇ ਵੀ ਚੋਣ ਅਖਾੜੇ ਦੇ ਵਿੱਚ ਨੇ। ਆਮ ਆਦਮੀ ਪਾਰਟੀ ਨੇ ਭਲੱਥ ਤੋਂ ਰਣਜੀਤ ਸਿੰਘ ਨੂੰ ਟਿਕਟ ਦਿੱਤੀ ਹੈ, ਜਿਹੜਾ ਕਿ ਰਾਣੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ। ਭਾਜਪਾ ਨੇ ਦਸੂਹੇ ਤੋਂ ਰਘੂਨਾਥ ਨੂੰ ਟਿਕਟ ਦਿੱਤੀ ਹੈ, ਜਿਹਦਾ ਛੋਟਾ ਨਾਮ ਰਾਣਾ। ਸੰਯੁਕਤ ਸਮਾਜ ਮੋਰਚਾ ਦੇ ਆਤਮਨਗਰ ਲੁਧਿਆਣੇ ਤੋਂ ਹਰਕੀਰਤ ਸਿੰਘ ਨੂੰ ਟਿਕਟ ਦਿੱਤੀ ਹੈ, ਉਹਦਾ ਵੀ ਨਾਮ ਛੋਟਾ ਰਾਣਾ। ਕਾਂਗਰਸ ਦਾ ਪਾਇਲ ਤੋਂ ਲਖਵੀਰ ਸਿੰਘ ਉਮੀਦਵਾਰ ਹੈ, ਉਹਨੂੰ ਜਾਣਿਆ ਜਾਂਦਾ ਲੱਖੇ ਦੇ ਨਾਮ ਦੇ ਨਾਲ। ਸੰਯੁਕਤ ਸਮਾਜ ਮੋਰਚੇ ਦਾ ਹਲਕੇ ਮੌੜ ਤੋਂ ਲੱਖਾ ਸਿਧਾਣਾ ਉਮੀਦਵਾਰ ਹੈ। ਬਸਪਾ ਦਾ ਉੜਮੜ ਤੋਂ ਲਖਵਿੰਦਰ ਸਿੰਘ ਉਮੀਦਵਾਰ ਹੈ, ਉਹਦਾ ਛੋਟਾ ਨਾਮ ਲੱਖੀ ਹੈ। ਕਾਂਗਰਸ ਦਾ ਹਰਦੇਵ ਸਿੰਘ ਚੋਣ ਲੜ ਰਿਹਾ, ਪਰ ਉਹਦਾ ਛੋਟਾ ਨਾਮ ਲਾਡੀ ਹੈ, ਲਾਡੀ ਦੇ ਤੌਰ ਦੇ ਉੱਤੇ ਹੀ ਜਾਣਿਆ ਜਾਂਦਾ। ਆਮ ਆਦਮੀ ਪਾਰਟੀ ਦਾ ਦਵਿੰਦਰ ਸਿੰਘ ਚੋਣ ਲੜ ਰਿਹਾ ਹੈ ਧਰਮਕੋਟ ਤੋਂ, ਉਹ ਲਾਡੀ ਢੋਟ ਦੇ ਨਾਮ ਦੇ ਨਾਲ ਜਾਣਿਆ ਜਾਂਦਾ। ਦਵਿੰਦਰ ਸਿੰਘ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਉਹਦਾ ਨਾਮ ਦਵਿੰਦਰ ਸਿੰਘ ਹੈ। ਟੌਂਗ, ਗੜੀ, ਸੰਦਰ, ਚੌਧਰੀ, ਭਗਤ, ਖੋਜੇ ਵਾਲਾ, ਚੰਦੀ, ਡਾਲਾ, ਖਾਰਾ, ਕਲਿਆਣ, ਸੌਂਦ, ਵੈਦ, ਜੀਰਾ, ਜੀਪੀ, ਇਹ ਵੀ ਨਾਮ ਇਸ ਵੇਲੇ ਚੋਣਾਂ ਦੇ ਵਿੱਚ ਗੂੰਜ ਰਹੇ ਆ। ਨਾਮ ਇਹ ਛੋਟੇ ਨੇ। ਪੰਜਾਬ ਦੇ ਵਿੱਚ ਕਿਸੇ ਵੇਲੇ ਇਹ ਹੁੰਦਾ ਸੀਗਾ ਕਿ ਛੋਟੇ ਨਾਮਾਂ ਦੇ ਨਾਲ ਨਹੀਂ ਸੀ ਪੁਕਾਰਿਆ ਜਾਂਦਾ। ਜਿਵੇਂ ਪੰਥਕ ਲਫ਼ਜ਼ ਦੀ ਗੱਲ ਕੀਤੀ ਹੈ ਨਾ, ਉਦਾਂ ਨਾਮ ਵੀ ਹੌਲੀ ਹੌਲੀ ਜਿਹੜੇ ਆ ਉਹ ਬਦਲ ਗਏ। ਇੱਕ ਜਨਰੇਸ਼ਨ ਬਦਲ ਗਈ। ਜਨਰੇਸ਼ਨ ਬਦਲਣ ਕਰਕੇ ਵੀ ਇਹ ਕਿਹਾ ਜਾ ਸਕਦਾ ਹੈ ਕਿ ਛੋਟੇ ਨਾਮ ਇਸ ਵੇਲੇ ਬੇਹੱਦ ਪ੍ਰਚਲਿਤ ਨੇ। ਤੁਸੀਂ ਕਿਸੇ ਵੀ ਹਲਕੇ ਦੇ ਵਿੱਚ ਗੱਲ ਕਰੋਗੇ ਜਾ ਕੇ, ਤੇ ਵੱਡੇ ਨਾਮ ਤੁਹਾਨੂੰ ਜਿਹੜੇ ਫਲੈਕਸਾਂ ਨੇ ਉਹਦੇ ਉੱਤੇ ਤਾਂ ਦਿਸਣਗੇ, ਪਰ ਨਾਲ ਫਿਰ ਵੱਡਾ ਕਰਕੇ ਉਹਦਾ ਛੋਟਾ ਨਾਮ ਵੀ ਪਾਇਆ ਹੁੰਦਾ ਬ੍ਰੈਕਟ ਦੇ ਵਿੱਚ, ਕਿ ਅਸਲ ਦੇ ਵਿੱਚ ਆਹ ਬੰਦਾ ਹੈ ਜਿਹਦਾ ਇਹ ਪੂਰਾ ਨਾਮ ਹੈ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਕੁਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।